व्यूअर्स वेलकम बैक टू TV84 स्पेशल ब्रेक तो बाद भी इसी इंटरनेशनल पॉलिटिक्स के माहिर डॉक्टर इक्तदा करामत चीमा जी ने ते खालिस्तान अफेयर्स सेंटर संचालक डॉक्टर अमरजीत सिंह जी ने अपने सवाल का सिलसिला जारी रखते हैं जी। डॉक्टर साहब पहला तो ਅਸੀਂ ਗੱਲਬਾਤ ਕਰ ਰਹੇ ਸੀਗੇ ਅਸੀਂ ਗੱਲਬਾਤ ਕੀਤੀ ਸੀ ਖਾਲਸਾ ਰਾਜ ਦੀ ਪਾਕਿਸਤਾਨ ਦੇ ਵਿੱਚ ਤੇ ਭਾਰਤ ਦੇ ਵਿੱਚ ਇੱਕ ਬਫਰ ਸਟੇਟ ਦੀ ਪਰ ਸਰ ਕੋ ਜਾਨਣਾ ਚਾਹਾਂਗੇ ਕਿ ਇਸ ਵੇਲੇ ਪਾਕਿਸਤਾਨ ਤੇ ਭਾਰਤ ਦੇ ਕਿਵੇਂ ਰਿਲੇਸ਼ਨਸ ਕਿਵੇਂ ਨੇ ਤੁਹਾਡੇ ਖਿਆਲ ਦੇ ਨਾਲ। देखो पाकिस्तान और भारत के रिलेशन इस वेले बहुत ज़्यादा कॉन्फ्लिक्टिंग ने जी और बहुत भैड़ी तरफ जा रहे हैं। हाँ जी पाकिस्तानी सरकार ने काफ़ी कोशिश की है पिछले समय कि पाकिस्तान ते भारत के ताल्लुकात चंगे होण। प्राइम मिनिस्टर नवाज शरीफ ते बार बार पाकिस्तान बहुत ज़्यादा क्रिटिसिज्म ही होया, लोगों ने उन्होंने बार बार क्रिटिसाइज किया कि तुसी भारत नाल वध के अपने संबंध क्यों चंगे करने की कोशिश कर रहे, जबकि भारतीय सरकार उहदे किसी किस्म का इंटरस्ट नहीं लै रही। पर उन्हें अपनी तौर पर पाकिस्तानी प्राइम मिनिस्टर ने बड़ी सिंसियरिटी नाल कोशिश की भी उस खिते च अमन आवे और दोवां मुल्कां दे संबंध चंगे होण। पर भारत दा बड़े समय तो एक पाकिस्तान प्रति एक अजीब जिहा रवैया रहा है कि बंबई अटैक्स के बाद उन्होंने पाकिस्तान नूं हर थां भंडण की कोशिश की है कि पाकिस्तान जिहड़ा है दुनिया दे विच खास तौर ते इंडिया च अतवाद फैला रहा है। हालांकि बंबई अटैक्स एक टैररिज्म की कार्रवाई सी, ਉਹਨੂੰ ਪਾਕਿਸਤਾਨ ਨੇ ਵੀ ਕੰਡੈਮ ਕੀਤਾ ਔਰ ਹਰ ਬੰਦਾ ਕਰਦਾ, ਪਰ ਇਹ ਇੱਕ ਵਾਕਿਆ ਸੀ, ਇੱਕ ਘਟਨਾ ਸੀ, ਪਰ ਉਹਨੂੰ ਉਹਦੇ ਬਹੁਤ ਜ਼ਿਆਦਾ ਫੈਲਾ ਕੇ ਦੁਨੀਆ ਨੂੰ ਪਾਕਿਸਤਾਨ ਨੂੰ ਦੁਨੀਆ 'ਚ ਭੰਡਣ ਦੀ ਕੋਸ਼ਿਸ਼ ਕੀਤੀ ਗਈ। ਔਰ ਉਹਦੇ ਬਾਅਦ ਜਦੋਂ ਵੀ ਪਾਕਿਸਤਾਨ ਤੇ ਇੰਡੀਆ ਦੇ ਡਾਇਲੌਗ ਹੋਏ ਨੇ, ਪਾਕਿਸਤਾਨ ਨੇ ਕਦੇ ਵੀ ਇੰਡੀਆ ਨੇ ਪਾਕਿਸਤਾਨ ਨਾਲ ਕਦੇ ਵੀ ਇੱਕ ਮੀਨਿੰਗਫੁਲ ਡਾਇਲੌਗ ਨਹੀਂ ਕੀਤਾ। ਹਮੇਸ਼ਾ ਇੱਕ ਡੋਜ਼ੀਅਰ ਪਾਕਿਸਤਾਨ ਦੇ ਹੱਥ ਫੜਾ ਦਿੱਤਾ ਕਿ ਜੀ ਤੁਸੀਂ ਬੰਬਈ ਹਮਲਿਆਂ ਦਾ ਕੀ ਕਰ ਰਹੇ ਹੋ। ਸੋ ਤੰਗ ਆ ਕੇ ਆਖਰਕਾਰ ਪਾਕਿਸਤਾਨ ਨੇ 2012 ਚ ਕਹਿ ਦਿੱਤਾ ਕਿ ਅਸੀਂ ਹੁਣ ਇੰਡੀਆ ਨਾਲ ਮਜ਼ੀਦ ਕਿਸੇ ਤਰ੍ਹਾਂ ਦੇ ਡਾਇਲੌਗ ਨਹੀਂ ਕਰਨੇ, ਕਿਉਂਕਿ ਇਹ ਸਿਰਫ ਇੱਕ ਫੋਟੋ ਸੈਸ਼ਨ ਕਰਦੇ ਨੇ, ਆ ਕੇ ਖੜੇ ਹੋ ਜਾਂਦੇ ਨੇ ਫੋਰਨ ਸੈਕਟਰੀਜ਼ ਜਾਂ ਫੋਰਨ ਮਿਨਿਸਟਰਸ, ਪਰ ਉਹ ਚੋਂ ਨਿਕਲਦਾ ਕੁਛ ਨਹੀਂ। ਅਸਲ 'ਚ ਇਹ ਸੀ ਕਿ ਭਾਰਤ ਔਰ ਪਾਕਿਸਤਾਨ ਦੋਵਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕਿ ਉਸ ਖਿੱਤੇ ਦੇ ਵਿੱਚ ਅਮਨ ਆਵੇ। ਅਮਰੀਕਾ ਨੇ ਬਹੁਤ ਪ੍ਰੈਸ਼ਰਾਈਜ਼ ਕੀਤਾ ਦੋਵਾਂ ਮੁਲਕਾਂ ਨੂੰ ਕਿ ਤੁਸੀਂ ਆਪਣੇ ਸੰਬੰਧ ਚੰਗੇ ਕਰੋ, ਕਿਉਂਕਿ ਇਹ ਨਿਊਕਲੀਅਰ ਕੰਟਰੀਜ਼ ਨੇ ਔਰ ਅਗਰ ਤੁਸੀਂ ਆਪਸ ਲੜਦੇ ਰਹੇ ਤੇ ਅਫਗਾਨਿਸਤਾਨ ਦੇ ਵਿੱਚ ਬੈਠ ਕੇ ਇੰਡੀਆ ਜਿਹੜੀ ਪ੍ਰੋਕਸੀ ਵਾਰ ਲੜ ਰਿਹਾ ਉਹਦੀ ਵਜ੍ਹਾ ਤੋਂ ਅਫਗਾਨਿਸਤਾਨ ਕਦੇ ਵੀ ਸਟੇਬਲਾਈਜ਼ ਨਹੀਂ ਹੋਏਗਾ। ਇਸ ਵਾਸਤੇ ਇੰਡੀਆ ਇੱਕ ਡਰਾਮਾ ਕਰਦਾ ਰਿਹਾ ਕਿ ਅਸੀਂ ਪਾਕਿਸਤਾਨ ਨਾਲ ਡਾਇਲੌਗ ਕਰ ਰਹੇ ਹਾਂ, ਪਰ ਉਹ ਡਾਇਲੌਗ ਜਿਹੜਾ ਸੀ ਉਹ ਬਿਲਕੁਲ ਖਾਲੀ ਡਾਇਲੌਗ ਸੀ, ਫੋਟੋ ਸੈਸ਼ਨ ਸੀ, ਉਹ 'ਚ ਕੁਛ ਨਹੀਂ ਸੀ ਨਿਕਲਦਾ। ਸੋ ਪਾਕਿਸਤਾਨ ਹੁਕੂਮਤ ਨੇ ਫਿਰ ਇੱਕ ਵਾਰੀ ਨਵਾਜ਼ ਸ਼ਰੀਫ ਨੇ ਜਦੋਂ ਪ੍ਰਾਈਮ ਮਿਨਿਸਟਰ ਬਣਿਆ, ਮੋਦੀ ਦੀ ਸਹੁੰ ਚੁਕਾਈ 'ਚ ਵੀ ਗਿਆ, ਔਫਾ 'ਚ ਵੀ ਉਹਨੇ ਕੋਸ਼ਿਸ਼ ਕੀਤੀ, ਪਰ ਉਹਦਾ ਕੋਈ ਨਤੀਜਾ ਨਹੀਂ ਨਿਕਲਿਆ। ਜਦਕਿ ਦੂਸਰੇ ਪਾਸੇ ਇਹ ਹੈ ਕਿ ਪਾਕਿਸਤਾਨ ਤੇ ਭਾਰਤ ਇਲਜ਼ਾਮ ਤੇ ਲਾਉਂਦਾ ਰਿਹਾ ਹੈ ਕਿ ਪਾਕਿਸਤਾਨ ਨੇ ਜਿਹੜਾ ਟੈਰਰਿਜ਼ਮ ਨੂੰ ਉੱਥੇ ਵਧਾਇਆ ਹੈ ਔਰ ਇੱਕ ਸਿਰਫ ਮੁੰਬਈ ਅਟੈਕ ਜਿਹੜਾ ਅੱਜ ਤੋਂ 6-7 ਸਾਲ ਪੁਰਾਣਾ ਵਾਕਿਆ ਹੈ ਉਹਨੂੰ ਚੁੱਕਦਾ ਰਿਹਾ। ਜਦਕਿ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਰॉ ਨੇ ਬਹੁਤ ਜ਼ਿਆਦਾ ਟੈਰਰਿਜ਼ਮ ਕਰਾਇਆ। ਤੁਹਾਨੂੰ ਪਤਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨੀ ਕੌਮ ਜਿਹੜੀ ਹੈ ਉਹ ਟੈਰਰਿਜ਼ਮ ਦੇ ਖਿਲਾਫ ਜੰਗ 'ਚ ਮਸਰੂਫ ਹੈ ਔਰ ਉਹ ਜੰਗ ਜਿਹੜੀ ਪਾਕਿਸਤਾਨ ਦੇ ਵਿੱਚ ਹੈ ਉਹਨੂੰ ਸਾਰੀ ਦੀ ਸਾਰੀ ਨੂੰ ਸਪੋਰਟ ਕੀਤਾ ਰॉ ਨੇ ਔਰ ਉਹਨੂੰ ਆਪਰੇਟ ਕੀਤਾ ਗਿਆ ਅਫਗਾਨਿਸਤਾਨ ਤੋਂ ਤੇ ਈਰਾਨ ਦੇ ਕੁਝ ਜਗ੍ਹਾ ਤੋਂ। ਸੋ ਉੱਥੇ ਬਹਿ ਕੇ ਪਾਕਿਸਤਾਨ ਸ਼ਰਾਰਤਾਂ ਕਰਾਈਆਂ ਗਈਆਂ ਔਰ ਉਹਦੇ ਤੇ ਬਹੁਤ ਸਾਰੀ ਇੰਟਰਨੈਸ਼ਨਲ ਰਿਪੋਰਟਸ ਨੇ ਜਿਹਦੇ ਤੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਤੁਹਾਡੇ ਪ੍ਰੋਗਰਾਮ 'ਚ ਰੈਂਡ ਕੋਆਪਰੇਸ਼ਨ ਦੀ ਰਿਪੋਰਟ ਹੈ ਕਿ ਕਿਸ ਤਰ੍ਹਾਂ ਜਿਹੜੇ ਜ਼ਾਹਿਦਾਨ ਔਰ ਕਾਬੁਲ 'ਚ ਜਿਹੜੇ ਇੰਡੀਅਨ ਕੌਂਸਲੇਟ ਨੇ ਉਹ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ ਕਰਾ ਰਹੇ ਨੇ। ਇਸ ਤਰ੍ਹਾਂ ਹੋਰ ਇੱਥੇ ਜਿਹੜੀ ਤੁਹਾਡੀ ਇੱਕ ਐਸੋਸੀਏਸ਼ਨ ਆਫ ਅਮਰੀਕਨ ਸਾਇੰਟਿਸਟ ਹੈ ਉਹਨਾਂ ਦੀ ਰਿਪੋਰਟ ਆਈ ਸੀ ਜਿਹਦੇ 'ਚ ਉਹਨਾਂ ਨੇ ਇਹ ਵੀ ਦੱਸਿਆ ਸੀ ਵੀ ਰॉ ਦੇ ਕਿੰਨੇ ਏਜੰਟ ਨੇ ਉਹਨਾਂ ਅੰਕੜੇ ਦਿੱਤੇ ਸੀ ਜਿਹੜੇ ਪਾਕਿਸਤਾਨ 'ਚ ਕੰਮ ਕਰ ਰਹੇ ਨੇ। ਸੋ ਹੁਣ ਪਾਕਿਸਤਾਨ ਨੇ ਕੋਸ਼ਿਸ਼ ਪੂਰੀ ਕਰ ਲਈ, ਲੇਕਿਨ ਭਾਰਤ ਨੇ ਪਾਕਿਸਤਾਨ ਨੂੰ ਧਮਕਾਉਣ ਦੀ ਜਿਹੜੀਆਂ ਮੁਖਤਲਿਫ ਕੋਸ਼ਿਸ਼ਾਂ ਕੀਤੀਆਂ ਨਾਕਾਮ ਹੋ ਗਈਆਂ। ਫਿਰ ਪਾਕਿਸਤਾਨ ਦੇ ਖਿਲਾਫ ਰੈਜ਼ੋਲੂਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜੂਨ ਦੇ ਵਿੱਚ ਉਹਨਾਂ ਨੇ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਸੈਂਕਸ਼ਨਸ ਲਾਈਆਂ ਜਾਣ, ਜਿਹੜੀ ਕਿ ਚਾਈਨਾ ਨੇ ਵੀਟੋ ਕਰ ਦਿੱਤੀ ਸੀ। ਇਸ ਵਾਸਤੇ ਹੁਣ ਪਾਕਿਸਤਾਨ ਇਸ ਗੱਲ ਨੂੰ ਸਮਝ ਗਿਆ ਹੈ ਕਿ ਭਾਰਤ ਕਿਸੇ ਤਰ੍ਹਾਂ ਦੇ ਮੁਜ਼ਾਕਰਾਤ ਕਰਨ 'ਚ ਜਾਂ ਸੰਜੀਦਾ ਗੱਲਬਾਤ ਕਰਨ 'ਚ ਕੋਈ ਕਿਸੇ ਕਿਸਮ ਦੀ ਕਮਿਟਮੈਂਟ ਨਹੀਂ ਦਿਖਾ ਰਿਹਾ। ਇਸ ਵਾਸਤੇ ਪਾਕਿਸਤਾਨ ਕਹਿ ਦਿੱਤਾ ਵੀ ਅਸੀਂ ਹੁਣ ਤੁਹਾਡੇ ਨਾਲ ਕਿਸੇ ਕਿਸਮ ਦਾ ਡਾਇਲੌਗ ਨਹੀਂ ਕਰਾਂਗੇ, ਬਲਕਿ ਜਿਹੜਾ ਆਉਣ ਵਾਲਾ ਜਨਰਲ ਅਸੈਂਬਲੀ ਦਾ ਇਜਲਾਸ ਹੈ ਸਤੰਬਰ ਦੇ ਵਿੱਚ, ਪਾਕਿਸਤਾਨੀ ਸਰਕਾਰ, ਇਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਫਰੋਮ ਦ ਸੋਰਸਿਸ, ਕਿ ਪਾਕਿਸਤਾਨੀ ਸਰਕਾਰ ਉਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਵਿੱਚ ਅੱਤਵਾਦ ਭਾਰਤ ਨੇ ਫੈਲਾਇਆ ਹੈ ਰॉ ਦੇ ਸਾਰੇ ਸੰਬੰਧਾਂ ਦੇ ਨਾਲ, ਉਹਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਏਗੀ। ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਪਾਕਿਸਤਾਨ ਤੇ ਐਵੇਂ ਇਲਜ਼ਾਮ ਲਾਇਆ ਜਾਂਦਾ। ਪਾਕਿਸਤਾਨ ਤੇ ਖੁਦ ਇੱਕ ਵਿਕਟਮ ਆਫ ਟੈਰਰਿਜ਼ਮ ਰਿਹਾ ਹੈ, ਇੰਨੇ ਲੋਕਾਂ ਦੀ ਜਾਨ ਗਈ ਹੈ, ਬਾਰ-ਬਾਰ ਧਮਾਕੇ ਹੁੰਦੇ ਨੇ, ਕਈ ਟੈਰਰਿਸਟ ਵਾਕੇ ਹੋਏ ਨੇ।
ਸੋ ਪਾਕਿਸਤਾਨ ਉਹ ਦੁਨੀਆ ਦੇ ਸਾਹਮਣੇ ਲਿਆਉਣ ਜਾ ਰਿਹਾ ਹੈ। ਹਾਂਜੀ, ਲੇਕਿਨ ਇਹ ਤਾਂ ਡਿਪਲੋਮੇਸੀ ਦੀ ਗੱਲ ਹੈ। ਦੂਸਰੇ ਪਾਸੇ ਇਹ ਹੈ ਕਿ ਭਾਰਤ ਪਹਿਲਾਂ ਤੇ ਇਹ ਸਟ੍ਰੈਟਜੀ ਉਹਨੇ ਅਪਣਾਈ ਕਿ ਪਾਕਿਸਤਾਨ ਨੂੰ ਡਰਾਇਆ ਜਾਏ, ਜਿਹੜਾ ਪਾਕਿਸਤਾਨੀ ਨਹੀਂ ਡਰੇ, ਨਾ ਪਹਿਲਾਂ ਕਦੇ ਡਰੇ ਸੀ ਨਾ ਹੁਣ ਡਰੇ। ਪਰ ਹੁਣ ਮੁਖਤਲਿਫ ਗੱਲਾਂ ਕੀਤੀਆਂ ਜਾ ਰਹੀਆਂ ਨੇ, ਵਾਰ, ਲਿਮਿਟਿਡ ਵਾਰ, ਕਿਉਂਕਿ ਮੋਦੀ ਜਿਹੜਾ ਹੈ ਉਹ ਹਿੰਦੂ ਕਾਰਡ ਨੂੰ ਤਾਂ ਹੀ ਖੇਡ ਸਕਦਾ ਹੈ ਇਲੈਕਸ਼ਨਾਂ 'ਚ ਔਰ ਆਪਣੀ ਸਰਕਾਰ ਨੂੰ ਕਾਇਮ ਰੱਖਣ 'ਚ ਅਗਰ ਉਹ ਨਫ਼ਰਤ ਫੈਲਾਏ ਘੱਟ ਗਿਣਤੀਆਂ ਪ੍ਰਤੀ, ਨਫ਼ਰਤ ਫੈਲਾਏ ਦੂਸਰੇ ਮੁਲਕਾਂ ਪ੍ਰਤੀ। ਸੋ ਕੋਈ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਹੋ ਸਕਦਾ ਕਿ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਉਸ ਰੀਜਨ 'ਚ ਕਰੇ, ਪਰ ਉਹਦਾ ਬੜਾ ਪੈੜਾ ਨਤੀਜਾ ਨਿਕਲੂਗਾ। ਜਿਸ ਤਰ੍ਹਾਂ ਕਿਹਾ ਗਿਆ ਕਿ ਪਾਕਿਸਤਾਨ ਤੇ ਅਸੀਂ ਲਿਮਿਟਿਡ ਆਪਰੇਸ਼ਨ ਕਰਾਂਗੇ, ਮਤਲਬ ਇਹ ਆ ਵੀ ਅਸੀਂ ਆਪਣੀਆਂ ਕੁਝ ਏਜੰਸੀਆਂ ਦੇ ਲੋਕਾਂ ਨੂੰ ਜਾਂ ਆਪਣੇ ਗੁਰੀਲਾ ਫਾਈਟਰਸ ਨੂੰ ਪਾਕਿਸਤਾਨ 'ਚ ਕੱਲਾਂਗੇ, ਪਰ ਇਹ ਇੰਡੀਆ ਲਈ ਬਹੁਤ ਪੈੜਾ ਹੋਏਗਾ, ਕਿਉਂਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਨਾਲਿਸਟ ਨੇ ਵੀ ਇਹ ਕਿਹਾ ਕਿ ਅਗਰ ਤੁਸੀਂ ਆਪਣੇ ਗੁਰੀਲਾ ਫਾਈਟਰਸ ਇਕੱਲੇ ਪਾਕਿਸਤਾਨ 'ਚ ਬਚ ਕੇ ਨਹੀਂ ਆਉਣਗੇ, ਸੋ ਉਹ ਭਾਰਤ ਲਈ ਜਿਹੜਾ ਹੈ ਇੱਕ ਬਹੁਤ ਵੱਡੀ ਸ਼ੇਮਫੁਲ ਐਕਟ ਹੋਏਗਾ ਪੂਰੀ ਦੁਨੀਆ ਦੇ ਸਾਹਮਣੇ। ਜੇ ਫੁੱਲ ਫਲੈਜ ਵਾਰ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਾਕਿਸਤਾਨ ਭਾਵੇਂ ਛੋਟਾ ਮੁਲਕ ਹੈ, ਉਹਦਾ ਰਕਬਾ ਥੋੜਾ ਹੈ, ਪਾਪੂਲੇਸ਼ਨ ਥੋੜੀ ਹੈ, ਪਰ ਇੱਕ ਨਿਊਕਲੀਅਰ ਸਟੇਟ ਹੈ। ਜਦੋਂ ਦੋ ਮੁਲਕ ਨਿਊਕਲੀਅਰ ਹੋ ਜਾਂਦੇ ਨੇ, ਭਾਵੇਂ ਛੋਟੇ ਹੋਣ, ਰਕਬਾ ਜ਼ਿਆਦਾ ਹੋਵੇ ਵੱਧ ਹੋਵੇ, ਕੋਈ ਫਰਕ ਨਹੀਂ ਪੈਂਦਾ, ਪਰ ਉਹਦੇ ਨਤੀਜੇ 'ਚ ਉਜਾੜਾ ਹੀ ਆਏਗਾ। ਇਸ ਵਾਸਤੇ ਲੋਕਾਂ ਨੂੰ ਸਮਝਾਉਣਾ ਚਾਹੀਦਾ, ਦੋਵਾਂ ਸਰਕਾਰਾਂ ਨੂੰ, ਕਿ ਉਹ ਧਿਆਨ 'ਚ ਰੱਖਣ ਲੋਕਾਂ ਨੂੰ ਔਰ ਗੱਲ ਇੱਥੇ ਤੱਕ ਨਾ ਵੱਧ ਜਾਏ। ਜਿਸ ਤਰ੍ਹਾਂ ਕਿ ਹੁਣੇ ਬਾਨ ਕੀ ਮੂਨ ਨੇ, ਜਿਹੜੇ UN ਦੇ ਜਨਰਲ ਸੈਕਟਰੀ ਨੇ, ਉਹਨਾਂ ਨੇ ਵੀ ਤਸ਼ਵੀਸ਼ ਦਾ ਇਜ਼ਹਾਰ ਕੀਤਾ ਵੀ ਦੋਵਾਂ ਮੁਲਕਾਂ ਦੇ ਵਿੱਚ ਡਾਇਲੌਗ ਬੰਦ ਹੋ ਗਏ ਨੇ। ਪਰ ਡਾਇਲੌਗ ਤੇ ਤਾਂ ਹੁਣ ਅਗਰ ਇੰਡੀਅਨ ਗਵਰਨਮੈਂਟ ਸਿੰਸੀਅਰਿਟੀ ਨਾਲ ਡਾਇਲੌਗ ਕਰੇ, ਤੇ ਜੇ ਉਹ ਸਿਰਫ ਕਹੇ ਕਿ ਅਸੀਂ ਇੱਕ ਫੋਟੋ ਸੈਸ਼ਨ ਕਰਨਾ ਹੈ, ਤਾਂ ਪਾਕਿਸਤਾਨੀ ਸਰਕਾਰ ਉਹਦੇ ਲਈ ਬਿਲਕੁਲ ਤਿਆਰ ਨਜ਼ਰ ਨਹੀਂ ਆ ਰਹੀ। ਸੋ ਇਸ ਵਕਤ ਬਹੁਤ ਟੈਂਸ ਰਿਲੇਸ਼ਨਸ਼ਿਪ ਹੈ ਨੇ। ਅਸਲ ਜਿਹੜੀ ਤਕਲੀਫ ਹੈ ਭਾਰਤ ਨੂੰ, ਜਿਹਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ, ਉਹ ਇਹ ਹੈ ਕਿ ਜਿਹੜਾ ਇਕਨੋਮਿਕ ਕੋਰੀਡੋਰ ਬਣਿਆ ਪਾਕਿਸਤਾਨ 'ਚ ਬਣਨਾ ਹੈ ਆਉਣ ਵਾਲੇ ਸਮੇਂ 'ਚ ਚਾਈਨਾ ਦੇ ਨਾਲ, ਗਵਾਦਰ ਪੋਰਟ ਆਪਰੇਸ਼ਨ ਹੋਣੀ ਹੈ, ਉਹ ਵਾਰਾ ਨਹੀਂ ਖਾਂਦੀ ਨਾ ਭਾਰਤ ਨੂੰ, ਨਾ ਦੁਬਈ ਨੂੰ, ਤੇ ਹੋਰ ਬਹੁਤ ਸਾਰੇ ਮੁਲਕਾਂ ਨੂੰ, ਕਿਉਂਕਿ ਉਹਦੇ ਨਾਲ ਪਾਕਿਸਤਾਨ ਬਹੁਤ ਜ਼ਿਆਦਾ ਵਪਾਰ ਆਏਗਾ, ਪਾਕਿਸਤਾਨ ਦੀ ਇਕਨੋਮੀ ਸਟੇਬਲ ਹੋਏਗੀ। ਉਹ ਚਾਹੁੰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਨਾ ਹੋਵੇ, ਇਹ ਇਕਨੋਮਿਕ ਕੋਰੀਡੋਰ ਨਾ ਬਣੇ। ਇਸ ਵਾਸਤੇ ਜਿਹੜਾ ਗੁਰਦਾਸਪੁਰ ਅਟੈਕ ਤੇ ਵੀ ਅਸੀਂ ਪਹਿਲਾਂ ਤਬਸਰਾ ਕੀਤਾ ਸੀ ਕਿ ਉਹਦੇ ਵਿੱਚ ਚਾਈਨਾ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਇਹ ਕੋਸ਼ਿਸ਼ ਮੁਸਲਸਲ ਜਾਰੀ ਹੈ। ਇਸੇ ਤਰ੍ਹਾਂ ਜਿਹੜਾ ਹੈ ਭਾਰਤ ਨੂੰ ਬਹੁਤ ਵੱਡਾ ਸੈਟਬੈਕ ਇਹ ਹੋਇਆ ਹੈ ਕਿ ਜਿਹੜੀ ਉੱਥੇ ਇਹਨਾਂ ਨੇ ਸੋ ਕਾਲਡ ਬਲੋਚਿਸਤਾਨ ਲਿਬਰੇਸ਼ਨ ਆਰਮੀ ਖੜੀ ਕੀਤੀ ਸੀ, ਜਿਹੜੀ ਬਲੋਚਿਸਤਾਨ 'ਚ ਅੱਤਵਾਦੀ ਕਾਰਵਾਈਆਂ ਕਰਦੀ ਸੀ, ਤਾਂ ਕਿ ਗਵਾਦਰ, ਕਿਉਂਕਿ ਬਲੋਚਿਸਤਾਨ 'ਚ ਹੈ ਔਰ ਉੱਥੇ ਹੀ ਬਲੋਚਿਸਤਾਨ ਜਿਹੜਾ ਪਾਕਿਸਤਾਨ ਦਾ ਪ੍ਰੋਵਿੰਸ ਹੈ, ਉੱਥੇ ਸੋਨੇ ਦੀਆਂ ਖਾਨਾਂ ਨੇ, ਹੀਰੇ ਦੀਆਂ ਨੇ ਸੈਂਡਕ 'ਚ। ਇਹਨਾਂ ਦਿਲ ਸੀ ਵੀ ਇੱਥੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਸ਼ਰਾਰਤ ਕਰਾਈ ਜਾਏ, ਬਲੋਚਿਸਤਾਨ ਨੂੰ ਵੱਖਰਾ ਕਰਾਇਆ ਜਾਏ, ਪਰ ਉਹ ਪੂਰੀ ਦੀ ਪੂਰੀ ਇੰਡੀਆ ਦੀ ਇਨਵੈਸਟਮੈਂਟ ਉੱਥੇ ਨਾਕਾਮ ਹੋ ਗਈ ਹੈ। ਔਰ ਐਸੇ 14 ਅਗਸਤ ਦੇ ਮੌਕੇ ਤੇ ਜਦੋਂ ਪਾਕਿਸਤਾਨ ਦਾ ਯੌਮ ਆਜ਼ਾਦੀ ਮਨਾਇਆ ਜਾ ਰਿਹਾ ਸੀ, ਤੇ ਬਲੋਚਿਸਤਾਨ ਦੇ ਉਹ ਲੋਕ ਜਿਹੜੇ ਆਪਣੀਆਂ ਸਰਕਾਰਾਂ ਦੇ ਖਿਲਾਫ ਲੜਦੇ ਸੀ, ਉਹਨਾਂ ਨੇ ਹਥਿਆਰ ਸੁੱਟ ਦਿੱਤੇ ਨੇ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਅੱਛੇ ਪਾਕਿਸਤਾਨੀ ਬਣ ਕੇ ਰਹਿਣਗੇ, ਔਰ ਸਰਕਾਰ ਨੇ ਵੀ ਉਹਨਾਂ ਨੂੰ ਮਾਫੀ ਦੇ ਦਿੱਤੀ ਹੈ। ਸੋ ਇਹ ਇੰਡੀਆ ਲਈ ਬਹੁਤ ਜ਼ਿਆਦਾ ਫਰਸਟ੍ਰੇਟਿੰਗ ਹੈ। ਇਸ ਵਾਸਤੇ ਕੋਈ ਨਾ ਕੋਈ ਸ਼ਰਾਰਤ ਕੀਤੀ ਜਾਂਦੀ ਹੈ, ਪਰ ਉਸ ਰੀਜਨ ਲਈ ਬਹੁਤ ਮਾੜਾ ਹੈ ਕਿ ਉੱਥੇ ਅਗਰ ਲਿਮਿਟਿਡ ਵਾਰ ਜਾਂ ਵਾਰ ਹੁੰਦੀ ਹੈ ਤੇ ਦੋਵਾਂ ਦੇਸ਼ਾਂ ਦੇ ਵਿੱਚ ਇਹਦੇ ਨਾਲ ਤਬਾਹੀ ਆਏਗੀ। ਇਸ ਵਾਸਤੇ ਭਾਰਤੀ ਸਰਕਾਰ ਨੂੰ, ਮੋਦੀ ਸਰਕਾਰ ਨੂੰ ਚਾਹੀਦਾ ਕਿ ਨਫ਼ਰਤ ਦੀ ਸਿਆਸਤ ਕਰਨਾ ਬੰਦ ਕਰ ਦੇ, ਨਾਅਰਿਆਂ ਦੀ ਸਿਆਸਤ ਬੰਦ ਕਰ ਦੇ, ਤੇ ਕਿਉਂਕਿ ਮੋਦੀ ਦੀ ਸਰਕਾਰ ਜਿਹੜਾ ਇਕਨੋਮਿਕ ਏਜੰਡਾ ਲੈ ਕੇ ਆਈ ਸੀ ਉਹ ਪੂਰਾ ਨਹੀਂ ਕਰ ਸਕੀ। ਕਰਪਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ ਭਾਰਤ ਦੇ ਵਿੱਚ, ਫੋਰਨ ਪਾਲਿਸੀ 'ਚ ਬੁਰੀ ਤਰ੍ਹਾਂ ਨਾਕਾਮ ਹੋ ਗਈ ਹੈ। ਥਾਂ ਫਿਰਨ ਨਾਲ ਕਾਮਯਾਬੀ ਨਹੀਂ ਹੁੰਦੀ ਫੋਰਨ ਅਫੇਅਰਸ ਦੀ। ਕਾਮਯਾਬੀ ਤਾਂ ਹੈ ਭਾਵੇਂ ਤੁਸੀਂ ਘੱਟ ਮੁਲਕਾਂ ਜਾਓ, ਘੱਟ ਦੌਰੇ ਕਰੋ, ਪਰ ਉੱਥੋਂ ਕੁਛ ਨਾ ਕੁਛ ਤੁਹਾਨੂੰ ਪ੍ਰਾਪਤੀ ਹੋਵੇ, ਤੁਹਾਡੇ ਮੁਲਕ ਨੂੰ ਪ੍ਰਾਪਤੀ ਹੋਵੇ। ਜਦ ਕਿ ਮੋਦੀ ਜਦੋਂ ਦਾ ਪ੍ਰਾਈਮ ਮਿਨਿਸਟਰ ਬਣਿਆ, ਕਿਉਂਕਿ ਉਹਨੂੰ ਪਹਿਲਾਂ ਕਦੇ ਵੀਜ਼ਾ ਨਹੀਂ ਸੀ ਮਿਲਦਾ, ਉਹਦੇ ਜੋ ਉਹਨੇ ਜੈਨੋਸਾਈਡ ਕਰਾਈ ਹੈ ਗੁਜਰਾਤ ਮੁਸਲਮਾਨਾਂ ਦੀ, ਤੇ ਜਿੱਥੇ ਜਿਹੜੇ ਮੁਲਕ 'ਚ ਉਹਨੇ ਜਾਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀਜ਼ਾ ਡਿਨਾਈ ਕੀਤਾ ਗਿਆ। ਹੁਣ ਕਿਉਂਕਿ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣ ਗਿਆ, ਉਹਨੂੰ ਵੀਜ਼ਾ ਮਿਲ ਰਿਹਾ, ਤਾਂ ਉਹ ਕਦੇ ਕਦੇ ਭਾਰਤ ਦੇ ਦੌਰੇ ਤੇ ਵੀ ਟੁਰ ਜਾਂਦਾ, ਜ਼ਿਆਦਾਤਰ ਤੇ ਬਾਹਰ ਹੀ ਰਹਿੰਦਾ। ਮੈਂ ਤੇ ਸਮਝਦਾ ਵੀ ਭਾਰਤ ਦੌਰੇ ਤੇ ਜਾਂਦਾ, ਬਾਕੀ ਵਕਤ ਤਾਂ ਉਹ ਬਾਹਰ ਹੀ ਫਿਰਦਾ, ਪਰ ਉਹਨਾਂ ਦੀ ਫੋਰਨ ਪਾਲਿਸੀ ਪੂਰੀ ਤਰ੍ਹਾਂ ਨਾਕਾਮ ਹੋਈ ਹੈ ਔਰ ਉਹਨੇ ਕੋਈ ਪ੍ਰਾਪਤੀ ਭਾਰਤ ਲਈ ਨਹੀਂ ਕੀਤੀ। ਸੋ ਉਹਨੂੰ ਚਾਹੀਦਾ ਵੀ ਹੁਣ ਭਾਰਤ ਦੇ ਇੰਨੇ ਬਹੁਤ ਸਾਰੇ ਮੁੱਦੇ ਨੇ, ਇੰਟਰਨਲ ਮੈਟਰਸ ਨੇ, ਲੋਕਾਂ ਦੀ ਪ੍ਰੋਸਪੈਰਿਟੀ ਦਾ ਮਸਲਾ, ਲੋਕਾਂ ਦੀ ਵੈਲਬੀਇੰਗ ਦਾ ਮਸਲਾ, ਲੋਕਾਂ ਨੂੰ ਉੱਥੇ ਖਾਣ ਨੂੰ ਨਹੀਂ ਮਿਲਦਾ, ਉਹਨਾਂ ਮੁੱਦਿਆਂ ਦੇ ਉੱਤੇ ਰੋਸ਼ਨੀ ਦੇ, ਉਹਦੇ ਟਾਈਮ ਦੇ ਬਜਾਏ ਇਸ ਦੇ ਕਿ ਨਫ਼ਰਤ ਫੈਲਾਵੇ।
जी बिल्कुल बिल्कुल भी जी। तो डॉक्टर साहब जिस तरह चीमा साहब ने बहुत सोहना एक्सप्लेन किया भारत ते पाकिस्तान दे कॉन्फ्लिक्ट्स बारे गलबात की, वॉर के हवाले नाल गलबात की, थ्रेट्स दे हवाले नाल तुसी इस सब नु दूरगामी प्रभाव किवें देखते हो इन्हां दे सारिਆਂ ਦੇ? देखो ਜ਼ਾਹਰ है सानू अपनी सिविलाइजेशन अपने लोकां सिख होमलैंड ਦਾ ਫਿਕਰ ਹੈ जी। ਇਸ ਪਾਸੇ ਦਰਿਆਏ ਜਮਨਾ ਤੋਂ ਵਾਗਾ ਤੱਕ ਸਾਡਾ ਸਿਵਲਾਈਜੇਸ਼ਨ ਦਾ ਕ੍ਰੈਡਲ ਹੈ, ਪੰਗੂੜ ਹੈ जी। ਦੂਸਰੇ ਪਾਸੇ ਸਾਡੇ ਜਿੱਥੇ ਪੰਜਾਬੀ ਭਰਾ ਭੈਣਾਂ ਨੇ ਉੱਥੇ ਸਾਡੇ 175 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ। ਹਾਂਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਸ ਕਿਸਮ ਦੀ ਇੱਕ ਗੈਰ ਜ਼ਿੰਮੇਵਾਰ ਨਾਜ਼ੀ ਤਰਜ਼ ਵਾਲੀ ਸੋਚ ਰੱਖਣ ਵਾਲੀ ਆਰਐਸਐਸ ਦੀ ਜਮਾਤ ਉਹਨਾਂ ਦੇ ਹੱਥ ਸਿਆਸੀ ਪਾਵਰ ਆਈ ਹੈ ਜੀ ਔਰ ਪਿਛਲੇ ਲਗਭਗ 1 ਸਾਲ ਚ ਜਿਸ ਤਰੀਕੇ ਦੀ ਨਫ਼ਰਤ ਦੀ ਪੋਲਿਟਿਕਸ ਉਹਨਾਂ ਨੇ ਕੀਤੀ ਹੈ ਸਿਰਫ ਗਵਾਂਢੀ ਦੇਸ਼ਾਂ ਦੇ ਹਵਾਲੇ ਨਾਲ ਹੀ ਨਹੀਂ ਜਾਂ ਪਾਕਿਸਤਾਨ ਦੇ ਹਵਾਲੇ ਨਾਲ ਹੀ ਨਹੀਂ, ਹਾਂਜੀ, ਵਿਦ ਇਨ ਦਾ ਕੰਟਰੀ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਜ ਤੋਂ 2 ਦਿਨ ਪਹਿਲਾਂ ਹੀ ਖਬਰ ਹੈ ਕਿ ਗੁਜਰਾਤ ਦੇ ਇੱਕ ਪਿੰਡ ਦੇ ਵਿੱਚ ਪੁਲਿਸ ਜਿਹੜੀ ਹੈ ਉਹ ਇੱਕ ਮੁਸਲਮਾਨ ਜਿਹੜਾ ਨੇਬਰਹੁੱਡ ਹੈ ਉਹਨਾਂ ਦੀ ਮਦਦ ਕਰ ਰਹੀ ਹੈ ਔਰ ਸਿੱਖਾਂ ਤੇ ਹਮਲਾ ਕਰਵਾ ਰਹੀ ਹੈ। ਹੁਣ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਿੱਖ ਮੁਸਲਮਾਨ ਹੁਣ ਤੱਕ ਭਿੜੇ ਕਿਉਂ ਨਹੀਂ, ਜੋ ਇਹਨਾਂ ਦਾ ਹਿਸਟੋਰੀਕਲ ਰੋਲ ਰਿਹਾ ਇਹਨਾਂ ਨੂੰ ਆਪਸ ਟਕਰਾਉਣ ਦਾ। ਸੋ ਦੂਸਰੇ ਪਾਸੇ ਜਿੱਥੋਂ ਤੱਕ ਕ੍ਰਿਮੀਨਲਸ ਦੀ ਗੱਲ ਹੈ ਜਾਂ ਜੇ ਦਹਿਸ਼ਤਗਰਦੀ ਦੇ ਹਵਾਲੇ ਨਾਲ ਦੇਖੋ, ਸਭ ਤੋਂ ਵੱਡਾ ਦਹਿਸ਼ਤਗਰਦ ਤਾਂ ਮੋਦੀ ਆਪ ਹੈ ਜਿਸ ਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ, ਜਿਨੇ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਦਖਲ ਕੀਤਾ ਔਰ ਜਿਹਦੀ ਜਦੋਂ ਦੀ 1 ਸਾਲ 'ਚ ਸਰਕਾਰ ਬਣੀ ਹੈ ਸਮਝੌਤਾ ਐਕਸਪ੍ਰੈਸ ਨਾਲ ਸੰਬੰਧਿਤ ਕ੍ਰਿਮੀਨਲ ਹੋਣ ਜਿਹੜੇ ਸਾਧਵੀ ਪ੍ਰਗਿਆ, ਕਰਨਲ ਪ੍ਰੋਤ, ਸੀਮਾਨੰਦ, ਉਹ ਜਿਹੜੀ ਉਹਨਾਂ ਦੀ ਕੋਡਾਨੀ ਮਿਨਿਸਟਰ ਸਿੰਧਣ ਗੁਜਰਾਤ ਦੀ ਜਿਹਨੂੰ 2 ਵਾਰ ਉਮਰ ਕੈਦ ਉਹਨੂੰ ਦਿੱਤੀ ਕਿ 2 ਕੇਸਾਂ 'ਚ ਅੱਡ-ਅੱਡ, ਉਹ ਬਾਹਰ ਤੁਰੀ ਫਿਰਦੀ ਹੈ। ਸਭ ਜ਼ਮਾਨਤਾਂ ਦੇ ਬਾਹਰ ਆ ਰਹੇ ਨੇ। ਸੀਮਾਨੰਦ ਦੀ ਵੀ ਜ਼ਮਾਨਤ ਹੋ ਗਈ। ਗੁਜਰਾਤ ਦਾ ਜੱਜ ਕਹਿ ਰਿਹਾ ਉਹ ਰਿਜ਼ਾਈਨ ਕਰਕੇ ਜਾ ਰਿਹਾ ਜੀ, ਮੈਂ ਅੰਡਰ ਪ੍ਰੈਸ਼ਰ ਕੰਮ ਨਹੀਂ ਕਰ ਸਕਦਾ। ਜਿਹੜਾ ਆਈਪੀਐਸ ਆਫੀਸਰ ਵਿਸਲ ਬਲੋਅਰ ਸੀ ਜਿਹਨੇ ਕਿਹਾ ਜੀ ਮੈਂ ਉਸ ਮੀਟਿੰਗ ਸੀ ਜਿਹਦੇ 'ਚ ਮੋਦੀ ਨੇ ਕਿਹਾ ਕਿ ਹਿੰਦੂਆਂ ਕੋ ਆਪਣਾ ਗੁੱਸਾ ਨਿਕਾਲ ਲੈਣੇ ਦੋ, ਉਹਨੂੰ 3-4 ਦਿਨ ਪਹਿਲਾਂ ਜਿਹੜਾ ਉਹ ਡਿਸਮਿਸ ਕਰ ਦਿੱਤਾ ਗਿਆ। ਸੋ ਇਹ ਤਾਂ ਇਵੇਂ ਹੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਬਰ ਦੀ ਫੌਜ ਆਈ ਐਮਨਾਬਾਦ 'ਚ ਜ਼ੁਲਮ ਹੋਏ ਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਤਲੰਗ ਰਾਗ 'ਚ ਸ਼ਬਦ ਹੈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੋ, ਕਿ ਵਿਆਹ ਜਾਂ ਬ੍ਰਾਹਮਣ ਪੜਾਉਂਦੇ ਨੇ ਤੇ ਨਿਕਾਹ ਕਾਜ਼ੀ ਪੜਾਉਂਦੇ ਨੇ ਵੀ ਉਹ ਤਾਂ ਨਹੀਂ ਰਹੇ ਤੇ ਜਿਹੜਾ ਸ਼ੈਤਾਨ ਹੈ ਉਹ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ। ਹੁਣ ਇੱਥੇ ਜਿਹੜਾ ਸ਼ੈਤਾਨ ਹੈ, ਮਰਡਰਰ ਹੈ, ਕ੍ਰਿਮੀਨਲ ਹੈ, ਟੈਰਰਿਸਟ ਹੈ, ਉਹ ਅਮਨ ਹਿੰਸਾ ਦੁਨੀਆ में योगा और हम शांति के दूत हम सो ਸ਼ਕਲੋਂ ਹੀ ਜਿਹੜਾ ਹੈ ਇਸ ਕਿਸਮ ਦਾ ਮਰਡਰ ਜਿਹੜਾ ਹੈ ਉਹ ਕੋਈ ਗੱਲ ਕਰਦਾ ਜਿਹੜਾ ਹੈ ਉਹ ਕਿਵੇਂ ਲੱਗਦਾ। ਸੋ ਅਸੀਂ ਸਮਝਦੇ ਹਾਂ ਕਿ ਇਹ ਅਨਫੋਰਚੂਨੇਟ ਪਾਰਟ ਇਸ ਸਾਰੇ ਸਿਨੈਰੀਓ ਦਾ ਇਹ ਹੈ ਕਿ ਅਮਰੀਕਾ ਵਰਗਾ ਮੁਲਕ ਜਿਹੜਾ ਲਿੰਕਨ ਨੂੰ, ਥਾਮਸ ਜੈਫਰਸਨ ਨੂੰ, ਦੂਸਰਿਆਂ ਨੂੰ ਯਾਦ ਕਰਦਾ ਹੈ ਕਿ ਜੀ ਅਸੀਂ ਇਕੁਆਲਿਟੀ, ਲਿਬਰਟੀ, ਫਰੀडम ਇਹ ਉਹ, ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈ ਈਸਾਈਆਂ ਦਾ ਉੱਥੇ ਕੀ ਹਾਲ ਕੀਤਾ ਹੋਇਆ, ਕਿੰਨੇ ਗਿਰਜੇ ਢਾਏ ਨੇ, ਕਿੰਨੀਆਂ ਨਨਸ ਜਿਹੜੀਆਂ ਨੇ ਗੈਂਗ ਰੇਪ ਦਾ ਸ਼ਿਕਾਰ ਹੋਈਆਂ। ਇਕੱਲੇ ਦਿੱਲੀ ਦੇ ਵਿੱਚ ਜਿਹੜੇ ਨੇ 4 ਤੋਂ ਜ਼ਿਆਦਾ ਚਰਚ ਵੈਂਡਲਾਈਜ਼ ਹੋਏ ਨੇ। ਪਰ ਓਬਾਮਾ ਨੇ ਆਪਣੇ ਟੂਰ ਦੇ ਅਖੀਰਲੇ ਦਿਨ ਇਹ ਗੱਲ ਕਹੀ ਵੀ, ਫਿਰ ਇੱਥੇ ਉਹਨੇ ਬ੍ਰੇਕਫਾਸਟ ਮੀਟਿੰਗ 'ਚ ਵੀ ਕਹੀ। ਪਰ ਜਿਹੜਾ ਅਮਰੀਕਾ 7-8 ਸਾਲ ਲਗਭਗ ਜਾਂ ਜ਼ਿਆਦਾ ਥੋੜਾ ਉਹਨੂੰ ਵੀਜ਼ਾ ਨਹੀਂ ਸੀ ਦਿੰਦਾ ਮੋਦੀ ਨੂੰ, ਜਿਸ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਵਫਦ ਨੂੰ ਇੰਡੀਆ ਜਾਣ ਦਾ ਵੀਜ਼ਾ ਨਹੀਂ ਉਹਨਾਂ ਨੇ ਦਿੱਤਾ। ਅੱਜ ਇਹਨਾਂ ਨੂੰ ਨਹੀਂ ਨਜ਼ਰ ਆਉਂਦਾ ਹੈ ਵੀ ਉਹ ਮੁਲਕ ਕੀ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਇਸ ਦੇ ਜਿਹੜੇ ਤੁਸੀਂ ਦੂਰਗਾਮੀ ਪ੍ਰਭਾਵਾਂ ਦੀ ਗੱਲ ਕੀਤੀ ਹੈ ਕਿ ਜੇ ਹੁਣ ਕੀ ਹੁੰਦਾ ਪਾਗਲ ਕੁੱਤੇ ਨੂੰ ਜੇ ਤੁਸੀਂ ਯੂ ਡੋਂਟ ਪੁੱਟ ਹਿਮ ਟੂ ਸਲੀਪ ਤੇ ਉਹ ਕੀ ਕਰੇਗਾ, ਜਿੰਨਿਆਂ ਨੂੰ ਵੀ ਵੱਢੇਗਾ ਉਹ ਹਲਕ ਪੈਦਾ ਕਰੇਗਾ। ਸੋ ਇਹ ਅਨਲੀਸ਼ਡ ਮੈਡ ਡੌਗਸ ਜਿਹੜੇ ਨੇ ਇਹ ਵਾਪਸ ਜਿਹੜੇ ਨੇ ਇਹਨਾਂ ਨੂੰ ਜਿਹੜਾ ਉਹ ਨੀਂਦ ਜ਼ਰੂਰੀ ਹੈ ਦੇਣੀ, ਸਦਾ ਦੀ ਨੀਂਦ, ਕਿਉਂਕਿ ਇਹ ਇਸ ਕਿਸਮ ਦੀ ਆਈਡੀਓਲੋਜੀ ਹੈ ਜਿਹੋ ਜਿਹੀ ਨਾਜ਼ੀਆਂ ਦੀ ਸੀ। ਜਦੋਂ ਨਹੀਂ ਕੀਤਾ ਅਨਲਿਸ਼ ਕਰੀ ਰੱਖਿਆ ਉਹਨੂੰ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਕਹਿੰਦੇ ਸੀ। ਫਿਰ ਕੀ ਹੋਇਆ, ਅਬ ਸਾਰੇ ਯੂਰਪ ਨੇ ਕੀ ਸਫਰ ਕੀਤਾ ਹੈ, ਏਸ਼ੀਆ ਨੇ ਕੀ ਸਫਰ ਕੀਤਾ ਹੈ, ਕਰੋੜਾਂ ਲੋਕ ਮਾਰੇ ਗਏ ਤੇ ਫਿਰ ਇਹਨਾਂ ਨੇ ਨਾਰਾ ਕਿਹਾ ਜੀ ਨੈਵਰ ਅਗੇਨ, ਨੈਵਰ ਅਗੇਨ, ਦੁਬਾਰਾ ਨਹੀਂ ਹੋਏਗਾ। ਐਗਜ਼ੈਕਟਲੀ ਉਸ ਆਈਡੀਓਲੋਜੀ ਦੇ ਉੱਤੇ ਗੱਲ ਸਿਹਤ ਦੀ ਨਹੀਂ ਹੈ, ਗੱਲ ਪਹਿ ਦੀ ਹੈ ਕਿ ਜਿਸ ਵਿਚਾਰਧਾਰਾ ਦੇ ਉੱਤੇ, ਜਿਸ ਆਈਡੀਓਲੋਜੀ ਦੇ ਉੱਤੇ ਬੁਨਿਆਦ ਹੈ ਇਸ ਜਮਾਤ ਦੀ, ਆਰਐਸਐਸ ਦੀ, ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਦੁਨੀਆ ਦੀ 1/5
ਹਿਊਮਨ ਕਾਈਂਡ ਆਲਮੋਸਟ ਉੱਥੇ ਵੱਸਦੀ ਹੈ। ਇਹ ਮੁਕੰਮਲ ਤਬਾਹੀ। ਔਰ ਇਹ ਗੱਲ ਫਿਰ ਯਾਦ ਰਹੇ ਕਿ ਜੇ ਉੱਥੇ ਇੰਡੀਆ ਪਾਕਿਸਤਾਨ ਟਕਰਾ ਜਾਣਗੇ ਸਾਡੀ ਸਿਵਲਾਈਜੇਸ਼ਨ ਤਾਂ ਜਾਏਗੀ ਇਹਨਾਂ ਦੀ ਐਪਲ ਪਾਈ ਚ ਵੀ ਫਿਰ ਜਿਹੜੀ ਹੈ ਨਿਊਕਲੀਅਰ ਰੇਡੀਏਸ਼ਨ ਆਏਗੀ। ਇਹ ਇੱਕ ਮੁਕੰਮਲ ਤਬਾਹੀ ਹੋਏਗੀ। ਸੋ ਅਸੀਂ ਸਮਝਦੇ ਹਾਂ ਵੀ ਅਗੇਨ ਇਹਨਾਂ ਨੂੰ ਲੀਸ਼ ਕੀਤਾ ਜਾਏ, ਇਹਨਾਂ ਦੀ ਸੰਗਲੀ ਪਾਈ ਜਾਏ ਔਰ ਜਿਹੜਾ ਅਲਟੀਮੇਟ ਸੋਲੂਸ਼ਨ ਹੈ ਉੱਥੇ ਦੋਨਾਂ ਨੂੰ ਅੱਡ ਰੱਖਣ ਦਾ ਉਹ ਬਫਰ ਸਟੇਟ ਆਫ ਖਾਲਿਸਤਾਨ ਹੈ ਇਹਨਾਂ ਦੇ ਵਿਚਾਲੇ। ਇਹੀ ਆਨਸਰ ਹੈ। ਅਦਰ ਇਸ ਤੋਂ ਬਿਨਾਂ ਜਦੋਂ ਮੈਂ ਕਦੇ ਅੱਖਾਂ ਬੰਦ ਕਰਕੇ ਉਹ ਸਿਨੈਰੀਓ ਕਲਪਦਾ ਕਿ ਜੀ ਇੰਡੀਅਨਸ ਕੀ ਇਮੇਜਿਨ ਕਰਦੇ ਨੇ, ਉਹ ਇਜ਼ਰਾਈਲੀ ਟਾਈਪ ਐਕਸ਼ਨ ਦੇਖਦੇ ਨੇ ਕਿ ਜੀ ਜਾਣਗੇ। ਔਰ ਆਰਕੇ ਸਿੰਘ ਉਹਨਾਂ ਦਾ ਰਿਹਾ ਕੋਈ ਇਹਨਾਂ ਉਹਨੇ ਕਿਹਾ ਜੀ ਅਸੀਂ ਦਾਊਦ ਇਬਰਾਹਿਮ ਨੂੰ ਮਾਰਨ ਦੀ ਪਲਾਨ ਬਣਾ ਲਈ ਸੀ, ਉੱਥੇ ਜਾ ਕੇ ਅਟੈਕ ਕਰਨਾ ਸੀ, ਪਰ ਬੰਬਈ ਦੇ ਕੁਝ ਕਰਪਟ ਜਿਹੜੇ ਆਫੀਸ਼ੀਅਲਸ ਨੇ ਉਹਨਾਂ ਨੇ ਜਿੱਥੇ ਅਸੀਂ ਉਹਨਾਂ ਨੂੰ ਟ੍ਰੇਨਡ ਕਰ ਰਹੇ ਸੀ ਉੱਥੇ ਜਾ ਕੇ ਉਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਲੈਣ ਦੇ ਬਲੌਕ ਹੋ ਗਏ। ਹੁਣ ਤੁਸੀਂ ਇਮੇਜਿਨ ਕਰੋ ਜੇ ਕੋਈ ਲਿਮਿਟਡ ਇਸ ਕਿਸਮ ਦੀ ਦਹਿਸ਼ਤਗਰਦੀ ਦੀ ਕਾਰਵਾਈ ਕਰਨਗੇ ਜਾ ਕੇ ਵਿਦਨ ਦਾ ਬਾਰਡਰਸ ਆਫ ਪਾਕਿਸਤਾਨ, ਉਹਨਾਂ ਨੇ ਚੂੜੀਆਂ ਤਾਂ ਨਹੀਂ ਪਾਈਆਂ ਹੋਈਆਂ ਜੀ, ਉਹ ਰਿਐਕਟ ਕਰਨਗੇ ਜਾਂ ਇਹ ਕੋਈ ਲਿਮਿਟਡ ਕੈਂਪਸ ਦੇ ਹਮਲਾ ਕਰਨ ਦੀ ਲਾਈਨ। ਔਰ ਇਹੀ ਟ੍ਰਿਗਰ ਪੁਆਇੰਟ ਹੁੰਦਾ ਔਰ ਸਾਡਾ ਫੀਅਰ ਇਹ ਹੈ ਕਿ ਜੇ ਇਸ ਕਿਸਮ ਦਾ ਕੁਝ ਹੋ ਜਾਂਦਾ ਹੈ ਤੇ ਅਸੀਂ ਨਹੀਂ ਬਚਦੇ ਹਾਂ। ਔਰ ਇਸ ਲਈ ਇਹ ਬੜਾ ਇੰਪੋਰਟੈਂਟ ਹੈ ਇੰਟਰਨੈਸ਼ਨਲ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਲਈ ਕਿ ਅਸੀਂ ਇਸ ਮੁੱਦੇ ਦੇ ਉੱਤੇ ਲੌਬੀ ਕਰੀਏ, ਓਪੀਨੀਅਨ ਮੇਕਰਸ ਕੋਲ, ਲਾਅ ਮੇਕਰਸ ਕੋਲ, ਡਿਸੀਜਨ ਮੇਕਰਸ ਕੋਲ, ਕਿ ਇਸ ਵਿਚਾਰਧਾਰਾ ਵਾਲਿਆਂ ਨੂੰ ਇਹਨਾਂ ਨੂੰ ਸਮਝੋ ਔਰ ਇਹਨਾਂ ਦੇ ਨਾਲ ਉਹੀ ਸਲੂਕ ਕਰੋ ਜਿਸ ਦੇ ਕਿ ਹੱਕਦਾਰ ਨੇ, ਨਾ ਕਿ ਇਹਨਾਂ ਨੂੰ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਕਹਿ ਕੇ ਜਿਹੜਾ ਇਹਨਾਂ ਨੂੰ ਤੁਸੀਂ ਜਿਹੜਾ ਉਹ ਵਡਿਆਓ ਖਾਮਖਾ। ਜੀ ਡਾਕਟਰ ਸਾਹਿਬ ਤੇ ਡਾਕਟਰ ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਪਹਿਲਾਂ ਅਮਰੀਕਾ ਵੀ ਆਏ ਸੀਗੇ ਮਈ ਦੇ ਐਂਡ ਵਿੱਚ ਐਂਡ ਜੂਨ ਦੇ ਬਿਗਿਨਿੰਗ ਦੇ ਵਿੱਚ ਤੁਸੀਂ ਆਈ ਨੋ ਕਿ ਨਿਊਯਾਰਕ ਵੀ ਆਏ ਸੀ, ਪਰ ਉਸ ਤੋਂ ਪਹਿਲਾਂ ਤੁਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਟਾਮ ਲੈਂਟਨਸ ਕਮਿਸ਼ਨ ਦੀ ਬਰੀਫਿੰਗ ਕੀਤੀ ਸੀਗੀ ਮਾਈਨੋਰਿਟੀਜ਼ ਦੇ ਹਵਾਲੇ ਦੇ ਨਾਲ ਐਂਡ ਤੁਸੀਂ ਨਰਿੰਦਰ ਮੋਦੀ ਦੇ ਹਵਾਲੇ ਨਾਲ ਵੀ ਗੱਲਬਾਤ ਕੀਤੀ ਸੀ ਕੀ ਹੋ ਰਿਹਾ, ਕਾਨ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦਾ। ਜਿਹੜੀ ਇਹ ਹੀਅਰਿੰਗ ਸੀਗੀ ਇਹ ਕੀ ਸੀਗੀ, ਇਸ ਬਾਰੇ ਤੁਹਾਨੂੰ ਅਸੀਂ ਗੱਲਬਾਤ ਕੀਤੀ ਸੀ, ਪਰ ਇਸ ਦੇ ਕੀ ਨਤੀਜੇ ਨਿਕਲੇ ਨੇ ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਹਾਂਜੀ ਭੈਣ ਜੀ, 3 ਜੂਨ ਨੂੰ ਯੂਨਾਈਟਿਡ ਸਟੇਟਸ ਕਾਂਗਰਸ ਨੇ ਇੱਕ ਹੀਅਰਿੰਗ ਰੱਖੀ ਸੀ, ਟਾਮ ਲੈਂਟਨਸ ਕਮਿਸ਼ਨ ਔਨ ਹਿਊਮਨ ਰਾਈਟਸ ਨੇ ਉਹਦਾ ਪ੍ਰਬੰਧ ਕੀਤਾ ਸੀ। ਜਿਹੜੀ ਮਾਈਨੋਰਿਟੀਜ਼ ਦਾ ਘੱਟ ਗਿਣਤੀਆਂ ਦਾ ਹਿੰਦੁਸਤਾਨ 'ਚ ਕਾਨ ਹੋ ਰਿਹਾ ਉਹਦੇ ਬਾਰੇ, ਤੇ ਮੈਨੂੰ ਉਹਦੇ 'ਚ ਐਕਸਪਰਟ ਵਿਟਨੈਸ ਦੇ ਤੌਰ ਤੇ ਬੁਲਾਇਆ ਗਿਆ ਸੀ। ਉਹਦੇ ਵਿੱਚ ਅਸੀਂ ਗੱਲ ਪਹਿਲਾਂ ਕਰ ਚੁੱਕੇ ਹਾਂ ਵੀ ਕਿਹੜੇ ਮੁੱਦਿਆਂ ਤੇ ਗੱਲ ਹੋਈ। ਉਹਦੇ 'ਚ ਅਸੀਂ ਜਿਹੜੀ ਮੇਨ ਗੱਲ ਕੀਤੀ ਸੀ, ਜਿਹੜੀ ਮੇਰੀ ਪਹਿਲੀ ਹੀ ਸਪੀਚ ਦੀ ਪਹਿਲੀ ਸਲਾਈਡ ਸੀ, ਉਹ ਸੀ ਕਿ ਭਾਰਤੀ ਹੁਕੂਮਤ ਜਿਹੜੀ ਹੈ ਉਹ ਸੈਂਸਸ ਰਿਪੋਰਟ ਦੇ ਮੁਤਾਬਿਕ ਜਿਹੜੀ ਇੰਡੀਆ ਦੀ ਰਿਲੀਜੀਅਸ ਕੰਪੋਜੀਸ਼ਨ ਹੈ ਉਹ 4 ਸਾਲ ਗੁਜ਼ਰ ਚੁੱਕੇ ਆ, ਰਿਲੀਜ਼ ਨਹੀਂ ਕਰ ਰਹੀ ਸੀ ਜੀ। ਉੱਤੇ ਸਾਂ ਗੱਲ ਕੀਤੀ। ਫਿਰ ਅਸੀਂ ਐਂਟੀ ਕਨਵਰਜਨ ਲਾਅ ਦੇ ਬਾਰੇ 'ਚ ਕਾਂਗਰਸਮੈਨ ਨੂੰ ਔਰ ਸਟੇਟ ਡਿਪਾਰਟਮੈਂਟ ਦੇ ਬਹੁਤ ਸਾਰੇ ਲੋਕ ਉੱਥੇ ਰਿਪਰੈਜ਼ੈਂਟੇਟਿਵ ਸੀ, ਉਹਨਾਂ ਨੂੰ ਦੱਸਿਆ ਕਿ ਐਂਟੀ ਕਨਵਰਜਨ ਲਾਅ ਜਿਹੜੇ ਨੇ ਉਹ ਹੋਣ ਦੇ ਬਾਵਜੂਦ ਉਹਨਾਂ ਐਂਟੀ ਕਨਵਰਜਨ ਲਾਅ ਨੂੰ ਘੱਟ ਗਿਣਤੀਆਂ ਦੇ ਖਿਲਾਫ ਵਰਤਿਆ ਜਾ ਰਿਹਾ, ਕਿਉਂਕਿ ਇੱਕ ਅਜੀਬ ਤਰ੍ਹਾਂ ਦੀ ਲੈਜਿਸਲੇਟਿਵ ਹੈ ਪੈਕੇਜ ਕਿ ਅਗਰ ਤੁਸੀਂ ਹਿੰਦੂ ਹੋਣਾ ਤੇ ਉਹ ਕਨਵਰਜਨ ਕੰਸੀਡਰ ਨਹੀਂ ਹੁੰਦਾ, ਰੀਕਨਵਰਜਨ ਉਹਨੂੰ ਕਿਹਾ ਜਾਂਦਾ, ਕਨਵਰਜਨ ਕਿਹਾ ਹੀ ਨਹੀਂ ਜਾਂਦਾ, ਕਿਉਂਕਿ ਭਾਰਤੀ ਸਰਕਾਰ ਮੰਨਦੀ ਵੀ ਸਾਰੇ ਪਹਿਲਾਂ ਹਿੰਦੂ ਸੀ, ਦੁਬਾਰਾ ਹਿੰਦੂ ਬਣਾਉਣਾ ਗੈਰ ਕਾਨੂੰਨੀ ਨਹੀਂ। ਪਰ ਜੇ ਤੁਸੀਂ ਮੁਸਲਮਾਨ ਹੋਣਾ ਹਿੰਦੂ ਤੋਂ ਜਾਂ ਤੁਸੀਂ ਸ਼ੂਦਰ ਤੋਂ ਮੁਸਲਮਾਨ ਹੋਣਾ ਚਾਹੋ, ਸਿੱਖ ਹੋਣਾ ਚਾਹੋ, ਤਾਂ ਉਹਦੇ ਵਾਸਤੇ ਬਹੁਤ ਸਾਰੀਆਂ ਪਾਬੰਦੀਆਂ ਨੇ। ਫਿਰ ਇਸ ਤਰ੍ਹਾਂ ਉੱਥੇ ਡਾਕਟਰ ਜੈਸ਼ੂਆ ਕ੍ਰਿਸਟੋਫਰ ਆਏ ਸੀ, ਉਹਨਾਂ ਨੇ ਦੱਸਿਆ ਵੀ 177 ਤੋਂ ਜ਼ਿਆਦਾ, ਉਹਨਾਂ ਨੇ ਬਹੁਤ ਵੱਡੀ ਡਾਕੂਮੈਂਟ ਕੰਪਾਈਲ ਕੀਤੀ ਵੀ 177 ਤੋਂ ਜ਼ਿਆਦਾ ਕ੍ਰਿਸਚਨਾਂ ਦੇ ਖਿਲਾਫ ਔਰ ਚਰਚਿਸ ਦੇ ਉੱਤੇ ਹਮਲੇ ਹੋਏ ਨੇ ਮੋਦੀ ਸਰਕਾਰ ਦੇ ਵਿੱਚ। ਇਸੇ ਤਰ੍ਹਾਂ ਅਸਾਂ ਗੱਲ ਕੀਤਾ ਵੀ ਜਿਹੜੀਆਂ ਚੈਰਿਟੀਜ਼ ਸਨ, ਜਿਹੜੀਆਂ ਕੰਮ ਕਰ ਰਹੀਆਂ ਨੇ ਮੁਖਤਲਿਫ ਘੱਟ ਗਿਣਤੀਆਂ ਲਈ, ਉਹਨਾਂ ਨੂੰ ਭਾਰਤੀ ਸਰਕਾਰ ਨੇ ਬੈਨ ਕੀਤਾ ਹੈ। ਯੂਸਰਫ ਵਾਲਿਆਂ ਦੀ ਰਿਪਰੈਜ਼ੈਂਟੇਸ਼ਨ ਸੀ ਯੂਨਾਈਟਿਡ ਸਟੇਟਸ ਕਾਉਂਸਲ ਔਨ ਰਿਲੀਜੀਅਸ ਫਰੀडम ਦੀ, ਉਹਨਾਂ ਨੇ ਵੀ ਉੱਥੇ ਆਪਣਾ ਪ੍ਰੈਜੈਂਟੇਸ਼ਨ ਦਿੱਤੀ ਕਿ ਯੂਸਰਫ ਨੂੰ ਭਾਰਤ ਇੱਕ ਵਾਹਿਦ ਮੁਲਕ ਹੈ, ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ, ਜਿੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਉਹਨਾਂ ਨੂੰ ਉੱਥੇ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ। ਸੋ ਇਹ ਸਾਰੇ ਵਿਸ਼ੇ ਜਿਹੜੇ ਸੀ। ਔਰ ਫਿਰ ਇਸ ਤੋਂ ਇਲਾਵਾ ਜਿਹੜਾ ਬਹੁਤ ਵਿਸ਼ਾ ਜਿਹੜਾ ਮੈਂ ਉਠਾਇਆ ਕਾਂਗਰਸ ਦੇ ਸਾਹਮਣੇ ਆਪਣੀ ਬਰੀਫਿੰਗ ਔਰ ਹੀਅਰਿੰਗ 'ਚ ਉਹ ਸੀ ਕਿ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ ਉਹਨਾਂ ਦੇ ਉੱਤੇ ਕੀ ਵਾਪਰ ਰਹੀ ਹੈ, ਔਰ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਅਸਾਂ ਆਪਣੀ ਬਰੀਫਿੰਗ 'ਚ ਕਵਰ ਕੀਤਾ। ਹੁਣ ਇਹਦੇ ਬਰੀਫਿੰਗ ਤੇ ਹੋ ਗਈ। ਬਰੀਫਿੰਗ ਤੋਂ ਪਹਿਲਾਂ ਔਰ ਹੀਅਰਿੰਗ ਤੋਂ ਪਹਿਲਾਂ ਜਿਹੜਾ ਸੀ ਉਹ ਭਾਰਤੀ ਮੀਡੀਆ 'ਚ ਕਾਫੀ ਇੱਥੇ ਰੌਲਾ ਪਾਇਆ ਗਿਆ। ਉਹਦੇ ਵਿੱਚ ਇਹ ਹੈ ਕਿ ਅਖਬਾਰਾਂ 'ਚ ਕਾਫੀ ਲਿਖਿਆ ਗਿਆ, ਹਿੰਦੁਸਤਾਨ ਟਾਈਮ ਨੇ ਰਿਪੋਰਟ ਕੀਤਾ, ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤਾ ਕਿ ਜੀ ਇਹ ਹੀਅਰਿੰਗ ਹੋਣ ਜਾ ਰਹੀ ਹੈ। ਜਦੋਂ ਹੀਅਰਿੰਗ ਹੋ ਗਈ ਤੇ ਉਹਦੇ ਬਾਅਦ ਅਸੀਂ ਤਾਂ ਆਪਣੀ ਅਚੀਵਮੈਂਟ ਹੀ ਸਮਝਦੇ ਹਾਂ ਵੀ ਭਾਰਤੀ ਸਰਕਾਰ ਨੂੰ ਅਸਾਂ ਥੋੜਾ ਝੰਜੋੜਿਆ ਕਾਂਗਰਸ 'ਚ ਬਰੀਫਿੰਗ ਦੇ ਕੇ ਕਿ ਜਿਹੜੀ ਉੱਥੇ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈ ਭਾਰਤ ਦੀ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ।
ਉਹਨਾਂ ਨੇ ਇਹ ਨਹੀਂ ਕਿਹਾ ਉਸ ਪ੍ਰੈਸ ਕਾਨਫਰੰਸ ਕਿ ਜੋ ਗੱਲ ਅਸਾਂ ਕਾਂਗਰਸ ਦੇ ਸਾਹਮਣੇ ਲਿਆਂਦੀ ਹੈ ਉਹ ਕੋਈ ਗਲਤ ਗੱਲ ਹੈ ਜਾਂ ਉਹ ਝੂਠੀ ਗੱਲ ਹੈ ਜਾਂ ਜੋ ਫੈਕਟਸ ਐਂਡ ਫਿਗਰ ਅਸਾਂ US ਕਾਂਗਰਸ ਦੇ ਸਾਹਮਣੇ ਰੱਖੇ ਨੇ ਉਹ ਗਲਤ ਨੇ। ਉਹਨਾਂ ਨੇ ਇਹ ਕਹਿ ਦਿੱਤਾ ਵੀ ਸਾਨੂੰ ਭਾਰਤ ਦੇ ਕਨਸਟੀਟਿਊਸ਼ਨ ਦੀ ਸਹੀ ਸਮਝ ਨਹੀਂ ਹੈ। ਹੁਣ ਇੱਕ ਬੜੀ ਵੇਗ ਜੀ ਸਟੇਟਮੈਂਟ ਹੈ ਵੀ ਸਮਝ ਨਹੀਂ ਹੈ। ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ ਵੀ ਕਿਹੜੇ ਸਾਡੀ ਪ੍ਰੈਜੈਂਟੇਸ਼ਨ 'ਚ ਜਾਂ ਜੋ ਅਸੀਂ ਪੇਪਰ ਵਰਕ ਸਬਮਿਟ ਕਰਾਇਆ ਕਾਂਗਰਸ ਉਹਦੇ 'ਚ ਕਿੱਥੇ ਉਹਨਾਂ ਨੇ ਕੋਈ ਪੁਆਇੰਟ ਆਊਟ ਨਹੀਂ ਕੀਤਾ ਵੀ ਕਿਹੜੇ ਸੈਕਸ਼ਨ ਦੇ ਬਾਰੇ ਉਹਨਾਂ ਨੇ ਇਹ ਗੱਲ ਕੀਤੀ ਹੈ। ਸੋ ਓਵਰਆਲ ਉਹਨਾਂ ਨੇ ਐਕਸੈਪਟ ਕਰ ਲਿਆ ਵੀ ਜਿਹੜੇ ਇਸ਼ੂਜ਼ ਅਸਾਂ ਉਠਾਏ ਉਹ ਸਾਰੇ ਜੈਨੂਇਨ ਹੈ। ਉਹਦੇ ਬਾਅਦ ਮੋਦੀ ਦੀ ਸਟੇਟਮੈਂਟ ਆਈ 2 ਦਿਨ ਬਾਅਦ ਬਰੀਫਿੰਗ ਦੇ ਕਿ ਅਸੀਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੂੰ ਜਿਹੜਾ ਹੈ ਉਹ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ ਦੇਵਾਂਗੇ। ਫਿਰ ਇਹ ਹੈ ਕਿ ਜਿਹੜਾ ਮੁੱਦਾ ਮੈंने ਆਪਣੀ ਪ੍ਰੈਜੈਂਟੇਸ਼ਨ 'ਚ ਚੁੱਕਿਆ ਸੀ ਕਿ ਭਾਰਤ ਨੇ ਜਿਹੜਾ ਰਿਲੀਜੀਅਸ ਕੰਪੋਜੀਸ਼ਨ ਦਾ ਡਾਟਾ ਉਹ ਰਿਲੀਜ਼ ਨਹੀਂ ਕੀਤਾ, ਉਹਨੂੰ ਬਾਅਦ 'ਚ ਕਾਫੀ ਇੱਥੇ ਬਾਰ-ਬਾਰ ਇੱਥੇ ਸਟ੍ਰੈਸ ਦਿੱਤਾ ਗਿਆ ਟੌਮ ਲੈਂਟਸ ਦੀ ਤਰਫੋਂ ਯੂਸਫ ਦੀ ਤਰਫੋਂ। ਉਹ ਹੁਣ ਰਿਲੀਜ਼ ਹੋ ਗਿਆ, ਉਹਦੇ ਇੰਡੀਅਨ ਗਵਰਨਮੈਂਟ ਨੇ ਉਹਨੂੰ ਰਿਲੀਜ਼ ਕਰ ਦਿੱਤਾ ਹੈ ਔਰ ਇਹਨੂੰ ਮੁਸਲਸਲ ਫੋਲੋ ਅਪ ਕੀਤਾ ਜਾ ਰਿਹਾ ਹੈ। ਔਰ ਮੇਰਾ ਖਿਆਲ ਹੈ ਕਿ ਇਹਨਾਂ ਸਾਰੀਆਂ ਐਫਰਟਸ ਨਾਲ ਹੁਣ ਭਾਰਤੀ ਹਕੂਮਤ ਨੂੰ ਪਤਾ ਲੱਗ ਰਿਹਾ ਕਿ ਅਗਰ ਉਹਨਾਂ ਘੱਟ ਗਿਣਤੀਆਂ ਦਾ ਕਾਰਨ ਜਾਰੀ ਰੱਖਿਆ ਤੇ ਜਿਹੜੇ ਉਹਨਾਂ ਦਾ ਸੋ ਕਾਲਡ ਇਕਨੋਮਿਕ ਏਜੰਡਾ ਬੁਰੀ ਤਰ੍ਹਾਂ ਫੇਲ ਹੋ ਜਾਏਗਾ ਔਰ ਭਾਰਤੀ ਸਰਕਾਰ ਜਿੱਥੇ ਵੀ ਜਾਏਗੀ ਉਹਦੇ ਆਗੂ ਜਿੱਥੇ ਜਾਣਗੇ ਉਹਨਾਂ ਨੇ ਇਹਦੇ ਬਾਰੇ ਕੁਐਸਚਨ ਕੀਤਾ ਜਾਏਗਾ। ਸੋ ਗੱਲ ਅੱਗੇ ਚੱਲੀ ਹੈ ਔਰ ਮੈਨੂੰ ਉਮੀਦ ਹੈ ਮੇਰੇ ਨਾਲ ਇੱਥੇ ਯੂਨਾਈਟਿਡ ਸਟੇਟਸ ਕਾਉਂਸਲ ਔਨ ਰਿਲੀਜੀਅਸ ਫਰੀडम ਦੇ ਵੀ ਹਿਊਮਨ ਰਾਈਟਸ ਵਾਚ ਦੇ ਵੀ ਆਗੂ ਜਿਹੜੇ ਨੇ ਇਨ ਟੱਚ ਰਹਿੰਦੇ ਨੇ, ਉਹਨਾਂ ਦਾ ਇਹ ਵੀ ਖਿਆਲ ਹੈ ਵੀ ਕੁਝ ਸਮੇਂ ਬਾਅਦ ਇੱਕ ਫੋਲੋ ਅਪ ਬਰੀਫਿੰਗ ਵੀ ਯੂਨਾਈਟਿਡ ਸਟੇਟਸ ਕਾਂਗਰਸ 'ਚ ਰੱਖੀ ਜਾਏਗੀ ਜਿਸ 'ਚ ਦੇਖਿਆ ਜਾਏਗਾ ਕਿ ਅਸਾਂ ਇਸ ਹੀਅਰਿੰਗ ਤੋਂ ਕੀ ਹਾਸਲ ਕੀਤਾ ਹੈ ਔਰ ਮਜ਼ੀਦ ਐਕਸ਼ਨ ਦੀ ਕੀ ਲੋੜ ਹੈ। जी थैंक यू सो मच फॉर द इन्फॉर्मेशन। पर डॉक्टर साहब मैं थोड़े को जानना चाहांगी जिस तरह अज TV84 स्टूडियो च बैठे हाँ, मुसलमान भी साडे भैरा साडे बैठे हुए ने एंड सिख भरा भी साडे बैठे हुए ने, असीं सांझ की गल करते हैं, असीं प्यार की गल करते हैं, पर तुसीं जिस तरह गल की कि भारत दे विच मिनोरिटीज़ नाल किस तरह एक दूजे नाल लड़ाया जाता है, दैट्स हाउ दे गेट देयर वोट्स एंड दैट्स हाउ दे गेन देयर पावर। पर जिस तुसीं गल की कि गुजरात दे विच इस तरह मुसलमानों नूं सिखां दे खिलाफ उकसाया जाता है, पर जिस तरह अपने लीडर भी साडे अपने जथेदार अकाल तख्त साहिब ने भी पिछले ने इस तरह की कोई स्टेटमेंट दी सी ताकि लोगों के विच नफरत पैदा हो सके। जिस तरह उन्होंने कहा सी कि 14 अगस्त नूं स्पैशली सिख प्रे करन कि जिहड़े साडे गुरुद्वारा सानूं विछोड़िया गया सी पाकिस्तान दे विच उन्हां दे सानूं दीदार हो सकन, असीं वापस जा सकीए। पर जिस तरह असीं अमेरिका दे विच साडे बहुत सारे भरा भैन ने जिहड़े ब्लैक लिस्ट हो सके ने, जिहड़े कि भारत दे विच भी अपने गुरुद्वारे दे विच आजाद नहीं जान, तुसीं इस सब नूं किवें वेखदे हो, इस बारे की कहना चाहोगे? देखो सब तो पहला तो देखने वाली गल ये है कि जथेदार अकाल तख्त ਦੀ ਕੁੰਡੀ ਕਿਹਦੇ ਕੋਲ ਹੈ? ਜ਼ਾਹਰ ਹੈ ਸ਼੍ਰੋਮਣੀ ਕਮੇਟੀ ਅਪਾਇੰਟ ਕਰਦੀ। ਫਿਰ ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣਾਉਂਦਾ ਹੈ? ਹਾਂਜੀ, ਬਾਦਲ ਲਿਫਾਫੇ 'ਚ ਨਾਂ ਪਾ ਦਿੰਦਾ, ਲਿਫਾਫੇ 'ਚੋਂ ਨਿਕਲਦਾ ਪ੍ਰਧਾਨ ਹੈ। ਤੇ ਬਾਦਲ ਉਸ ਦੀ ਲਾਇਲਟੀ ਕਿਹਦੇ ਨਾਲ ਹੈ? ਉਹ ਨਾਗਪੁਰੋਂ ਲਿਫਾਫਾ ਆਉਂਦਾ ਜਿਹੜਾ RSS ਦਾ ਹੈੱਡਕੁਆਰਟਰ ਹੈ। ਸੋ ਜ਼ਾਹਰ ਹੈ ਵੀ ਇਹ ਜਿਹੜੀ ਚੇਨ ਆਫ ਕਮਾਂਡ ਹੈ ਜਿਹੜੀ ਨਾਗਪੁਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਅਕਾਲ ਤਖਤ ਜਥੇਦਾਰ ਤੱਕ ਪਹੁੰਚਦੀ ਹੈ ਜੀ, ਇਹ ਉਹ ਲੋਕ ਨੇ ਜਿਹੜੇ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣੇ ਹੋਏ ਨੇ। ਹਾਂਜੀ, ਔਰ ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ 'ਚ ਉਹ ਸਿੱਖ ਨੇ ਜਿਨ੍ਹਾਂ ਨੇ ਜੂਨ 84 ਤੋਂ ਬਾਅਦ ਕੌਮੀ ਆਨ ਅਣਖ ਗੈਰਤ ਦੇ ਲਈ ਆਵਾਜ਼ ਬੁਲੰਦ ਕੀਤੀ। ਉਹ ਭਾਵੇਂ ਪੀਸਫੁਲ ਪ੍ਰੋਟੈਸਟ ਸਨ ਇੰਡੀਅਨ ਐਮਬੈਸੀਜ਼ ਕੌਂਸੂਲੇਟ ਜਾਂ ਹਾਈ ਕਮਿਸ਼ਨਸ ਦੇ ਬਾਹਰ, ਨਤੀਜੇ ਦੇ ਤੌਰ ਤੇ ਉਹ ਬਲੈਕ ਲਿਸਟ ਹੋ ਗਏ। ਹੁਣ ਪਾਕਿਸਤਾਨ 'ਚ ਜਿਹੜੇ ਗੁਰਦੁਆਰਾ ਸਾਹਿਬਾਨ ਨੇ, ਪਾਕਿਸਤਾਨ ਇੱਕ ਆਜ਼ਾਦ ਮੁਲਕ ਹੈ ਜੀ। ਹੁਣ ਇਸਲਾਮ ਦੇ ਸਭ ਤੋਂ ਮੁਕੱਦਸ ਜਿਹੜੇ ਥਾਂ ਨੇ ਮੱਕਾ ਔਰ ਮਦੀਨਾ ਉਹ ਸਾਊਦੀ ਅਰੇਬੀਆ 'ਚ ਨੇ ਜੀ। ਮੁਸਲਮਾਨਾਂ ਦੇ 55 ਦੇ ਕਰੀਬ ਦੇਸ਼ ਨੇ, 54 ਜਾਂ 55। ਹੁਣ ਜਿੰਨੇ ਦੇਸ਼ਾਂ 'ਚ ਮੁਸਲਮਾਨ ਰਹਿੰਦੇ ਨੇ ਉਹ ਵੀਜ਼ਾ ਲੈ ਕੇ ਜਾਂਦੇ ਨੇ ਸਾਊਦੀ ਅਰੇਬੀਆ 'ਚ ਮੱਕੇ ਔਰ ਮਦੀਨੇ ਲਈ ਹੱਜ ਕਰਨ ਜਾਂ ਉਮਰਾ ਕਰਨ। ਸੋ ਉਹਦੇ 'ਚ ਕੋਈ ਇਹ ਤਾਂ ਨਹੀਂ ਕਹਿ ਸਕਦਾ ਕਿ ਜੀ 54 ਜਾਂ 55 ਦੇਸ਼ਾਂ ਵਾਲਿਆਂ ਦੇ ਲਈ ਸਾਊਦੀ ਅਰੇਬੀਆ ਦੇ ਦਰਵਾਜ਼ੇ ਬੰਦ ਨੇ ਜਾਂ ਉਹ ਕਹਿਣ ਜੀ ਕਿ ਜੀ ਸਾਡੇ ਹਵਾਲੇ ਕਰੋ ਉਹਦਾ ਪ੍ਰਬੰਧ, ਉਹ ਤਾਂ ਉਹਨਾਂ ਦੇ ਕੋਲ ਹੈ। ਸੋ ਅਸੀਂ ਸਮਝਦੇ ਹਾਂ ਇਸੇ ਤਰ੍ਹਾਂ ਪਾਕਿਸਤਾਨ ਇੱਕ ਆਜ਼ਾਦ ਮੁਲਕ ਹੈ। ਪਾਕਿਸਤਾਨ ਦੇ ਉਸ ਮੁਲਕ ਦੇ ਜਿਹੜੇ ਡਿਸੀਜਨ ਮੇਕਰ ਸੀ ਉਹਨਾਂ ਨੇ ਇੱਕ ਬੜਾ ਚੰਗਾ ਸਟੈਪ ਲਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਅੱਜ ਕਿਤੋਂ ਵੀ ਦੁਨੀਆ ਭਰ 'ਚ ਬੈਠਾ ਸਿੱਖ ਜਿਹੜਾ ਹੈ ਉਹ ਵੀਜ਼ਾ ਲੈ ਕੇ ਆਜ਼ਾਦਾਨਾ ਤੌਰ ਦੇ ਉੱਤੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ, ਜਦੋਂ 1954 ਦੇ ਵਿੱਚ ਅਰਦਾਸ 'ਚ ਸ਼ਬਦ ਸ਼ਾਮਲ ਕੀਤੇ ਗਏ ਸੀ ਸ਼੍ਰੋਮਣੀ ਕਮੇਟੀ ਜਾਂ ਐਗਜ਼ੈਕਟਿਵ ਕਮੇਟੀ ਦੇ ਫੈਸਲੇ ਨਾਲ, ਉਦੋਂ ਆਲਮੋਸਟ ਗੁਰਦੁਆਰੇ ਬੰਦ ਪਏ ਸੀ। ਔਰ ਉਸ ਤੋਂ ਬਾਅਦ ਬਹੁਤ ਚੇਂਜਸ ਹੋਈ ਜਾਂ ਜਿਹਨੂੰ ਜੇ ਕਹੋ
ਕਿ ਮਚ ਵਾਟਰ ਹੈਜ਼ ਫਲੋਨ ਆਊਟ ਆਫ ਦਾ 5 ਰਿਵਰਸ ਆਫ ਪੰਜਾਬ ਸਿੰਸ ਦੈਨ। ਹੁਣ ਗੱਲ ਇਹ ਹੈ ਕਿ ਇਹ ਜਿਹੜੀ ਕੁਹਾੜੀ ਦਾ ਦਸਤਾ ਲੋਕ ਨੇ, ਇਹ ਆਪਣੇ ਮਾਲਕਾਂ ਦੀ, ਆਪਣੇ ਆਕਾ ਦੀ ਜਿਹੜੀ ਹੈ ਖਿਦਮਤ ਜੁਟੇ ਹੋਏ ਨੇ ਜੀ। ਜੇ ਜੂਨ 84 ਤੋਂ ਬਾਅਦ ਇੱਕ ਨਵਾਂ ਚੈਪਟਰ ਸਿੱਖ ਮੁਸਲਮਾਨਾਂ ਦੇ ਰਿਲੇਸ਼ਨ 'ਚ ਖੁੱਲਿਆ, ਇਹੀ ਨਹੀਂ ਕਿ ਅਸੀਂ ਇੱਕ ਦੂਸਰੇ ਨੂੰ ਬਤੌਰੇ ਭਵਿੱਖ ਦੇ ਗਵਾਂਢੀ ਦੇ ਤੌਰ ਤੇ ਦੇਖਦੇ ਹਾਂ, ਖਾਲਿਸਤਾਨ ਜਾਂ ਪਾਕਿਸਤਾਨ ਦੇ, ਪਰ ਈਵਨ 5 ਸਦੀਆਂ ਦੀ ਸਿੱਖ ਹਿਸਟਰੀ ਜਿਹਦੇ 'ਚ ਇੱਕ ਬਾਇਸ ਸੀ, ਕਿਉਂਕਿ ਬਹੁਤ ਸਾਰੇ ਹਿੰਦੂ ਮਾਈਂਡਸੈਟ ਵਾਲੇ ਲੋਕ ਸੀ ਜਾਂ ਦੂਸਰਿਆਂ ਨੇ ਲਿਖੀ, ਅਸੀਂ ਈਵਨ ਉਹਨੂੰ ਵੀ ਰੀਐਨਾਲਾਈਜ਼ ਕਰ ਰਹੇ ਹਾਂ। ਔਰ ਇਹਨਾਂ 30-31 ਸਾਲਾਂ 'ਚ ਜਿੰਨਾ ਐਮਫੇਸਿਸ ਉਹਨਾਂ ਹਿੰਦੂ ਕਿਰਦਾਰਾਂ ਦਾ ਹੁਣ ਸਾਹਮਣੇ ਆਇਆ, ਸਾਡੇ ਬੀਤੇ ਦੇ ਸਾਡੇ ਆਪਣੇ ਇਤਿਹਾਸਕਾਰਾਂ ਨੇ ਵੀ ਬਹੁਤ ਬਾਇਸ ਉਹੀ ਅਡਾਪਟ ਕੀਤਾ ਜਿਹੜਾ ਉਧਰ ਨੂੰ ਚੱਲਦਾ ਸੀ। ਇਸ ਸਾਰੇ ਕੰਟੈਕਸਟ ਅਸੀਂ ਸਮਝਦੇ ਹਾਂ ਕਿ ਬਾਹਰਲਾ ਸਿੱਖ ਜਿਹੜਾ ਹੁਣ ਅੱਜ ਜੇ ਜਥੇਦਾਰ ਅਕਾਲ ਤਖਤ ਇਟਲੀ ਆਏ, ਅਮਰੀਕਾ ਰਿਚਮੰਡ ਆਏ, ਕੈਨੇਡਾ ਆਏ, ਕਿਉਂ ਚੈਲੰਜ ਹੋਏ? ਹੁਣ ਕੱਲੇ ਇੱਥੇ ਚੈਲੰਜ ਦੇ ਨਹੀਂ, ਕੱਲ ਇੱਕ ਵੀਡੀਓ ਇੰਟਰਨੈਟ ਤੇ ਸੀ, ਸਮਾਲਸਰ ਗੁਰਦੁਆਰਾ ਸਾਹਿਬ ਜਦੋਂ ਜਥੇਦਾਰ ਅਕਾਲ ਤਖਤ ਨੂੰ ਆਨਰ ਕਰਨ ਲੱਗੇ, ਜਿਹੜੇ ਵੀ ਉਹਨਾਂ ਦੇ ਪ੍ਰਬੰਧਕੀ ਸੀ, ਸੰਗਤ ਦੇ ਵਿੱਚ ਮੁਰਦਾਬਾਦ, ਬਾਦਲ ਦਾ ਚਮਚਾ ਮੁਰਦਾਬਾਦ, ਹੁਣ ਵੀ ਉਹ ਵੀਡੀਓ ਦੇਖੀ ਜਾ ਸਕਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਏਜੰਸੀਆਂ ਦੀ ਖੇਡ ਹੈ। ਜੇ ਸਾਨੂੰ ਲੱਗਦਾ ਹੈ ਕਿ ਸਿੱਖ ਮੁਸਲਮਾਨ ਬ੍ਰਦਰਹੁੱਡ ਜਾਂ ਸਿੱਖਾਂ ਮੁਸਲਮਾਨਾਂ ਦਾ, ਔਰ ਮੈਨੂੰ ਯਾਦ ਨੇ 1970ਵਿਆਂ ਦੇ ਅਖੀਰ 'ਚ ਇੱਕ ਸੈਮੀਨਾਰਸ ਦੀ ਸੀਰੀਜ਼ ਚੰਡੀਗੜ੍ਹ 'ਚ ਹੋਈ ਸੀ, 5-6 ਸੈਮੀਨਾਰ ਹੋਏ ਸੀ, ਵਾਈ ਨਾਟ ਖਾਲਿਸਤਾਨ। ਔਰ ਇੱਕ ਸੈਮੀਨਾਰ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਉਹ ਸੈयद ਅਬਦੁੱਲਾ ਬੁਖਾਰੀ ਸ਼ਾਹੀ ਇਮਾਮ ਜਾਮਾ ਮਸਜਿਦ ਦੇ ਉਹਨਾਂ ਨੇ ਕੀਤੀ। ਔਰ ਉਹਨਾਂ ਨੇ ਜਿਹੜਾ ਓਪਨਿੰਗ ਜ਼ੁਮਲਾ ਕਿਹਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ और मुसलमान अज़लों से तौहीद की जंजीर से बंधे हुए हैं, यानी तौहीद फिर उठी आखिर, जो अल्लामा इकबाल ने किया कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ਇਹ ਜਿਹੜੀ ਮਿਸਟੀਕਲ ਯੂਨੀਅਨ ਸੀ ਹੁਣ ਪੋਲੀਟੀਕਲ ਅਲਾਈਅੰਸ ਦੇ ਵਿੱਚ ਵੀ ਕਨਵਰਟ ਹੋਣੀ ਸ਼ੁਰੂ ਹੋਈ ਹੈ। ਸਾਨੂੰ ਸੀਰੀਅਸਲੀ ਲਿਆ ਜਾਂਦਾ ਹੈ। ਅੱਜ ਪਾਕਿਸਤਾਨ ਦੇ ਟਾਕ ਸ਼ੋਅ ਹੋਣ, ਉਹਨਾਂ ਦੇ ਵਜ਼ੀਰ ਹੋਣ, ਉਹਨਾਂ ਦੇ ਦਾਨਿਸ਼ਵਰ ਹੋਣ, ਔਰ ਸਿੱਖਾਂ 'ਚ ਵੀ ਜਿਹੜੇ ਥੋੜੇ ਜਿਹੇ ਆਊਟ ਆਫ ਦਾ ਬਾਕਸ ਸੋਚਦੇ ਨੇ, ਉਹਨਾਂ ਨੂੰ ਵੀ ਇਹ ਇੰਪੋਰਟੈਂਟ ਲੱਗਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਪੈਨਿਕ ਹੈ ਇੰਡੀਅਨ ਏਜੰਸੀਜ਼, ਔਰ ਉਹ ਉਸ ਕੁਹਾੜੀ ਦੇ ਦਸਤੇ ਰਾਹੀਂ ਜਥੇਦਾਰ ਨੂੰ ਅੱਗੇ ਕਰਕੇ ਇਸ ਕਿਸਮ ਦੀ ਗੱਲ ਕਰਵਾਉਣਾ ਚਾਹੁੰਦੇ ਨੇ, ਪਰ ਇਸ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਇਸ ਦੇ ਉਲਟ ਸਿੱਖਾਂ ਨੇ ਕਿਹਾ ਜੀ ਜਿਹੜੇ ਬਲੈਕ ਲਿਸਟਡ ਸਿੱਖ ਨੇ, ਪਹਿਲਾਂ ਉਹਨਾਂ ਦੇ ਖੁੱਲੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਜਿਹੜੀ ਹੈ ਇਹ ਗੱਲ ਤੁਸੀਂ ਕਰੋ, ਬਾਕੀ ਗੱਲ ਤੁਹਾਡੀ ਫੇਰ। ਇੱਕ ਮੈਂ ਗੱਲ ਕਨਕਲੂਡ, ਡਾਕਟਰ ਸਾਹਿਬ ਨੇ ਬੜਾ ਸੋਹਣਾ ਇਹਦਾ ਵੇਰਵਾ ਕੀਤਾ, ਪਰ ਜਥੇਦਾਰ ਸਾਹਿਬ ਨੂੰ ਇਹ ਪੁੱਛਣਾ ਚਾਹੀਦਾ ਵੀ ਜਿਹੜੇ ਸਿੱਖ ਪੰਥ ਪਾਕਿਸਤਾਨ 'ਚ ਵਸਦੀ ਹੈ, ਜਿਹੜੇ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਦੀ ਹੈ, ਉਹਨਾਂ ਨੂੰ ਕੀ ਉਹ ਪੰਥ ਦਾ ਹਿੱਸਾ ਨਹੀਂ ਸਮਝਦੇ? ਉਹ ਤੇ ਵਿਛੜੇ ਹੋਏ ਨਹੀਂ ਨੇ ਜੀ। ਹੁਣ ਜਿਸ ਤਰ੍ਹਾਂ ਮੁਸਲਮਾਨ ਹਜ ਕਰਨ ਜਾਂਦੇ ਨੇ, ਘੱਟ ਤੋਂ ਘੱਟ ਪਾਕਿਸਤਾਨ 'ਚੋਂ 2 ਲੱਖ ਮੁਸਲਮਾਨ ਹਰ ਸਾਲ ਹਜ ਤੇ ਜਾਣ ਦੀ ਐਪਲੀਕੇਸ਼ਨ ਦਿੰਦਾ, ਸਿਰਫ 50,000 ਜਾ ਸਕਦਾ। ਉਹਦਾ ਮਤਲਬ ਇਹ ਨਹੀਂ ਪੂਰੀ ਦੁਨੀਆ ਦੇ ਮੁਸਲਮਾਨ ਇਹ ਕਹਿਣ ਵੀ ਸਾਨੂੰ ਕਾਬੇ ਤੋਂ ਵੀ ਛੋੜਿਆ ਗਿਆ ਹੈ। ਸੋ ਹਰ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ ਹੈ, ਔਰ ਪਾਕਿਸਤਾਨ 'ਚ ਜਿਹੜੀ ਸਿੱਖ ਪੰਥ ਵਸਦੀ ਆ, ਜਥੇਦਾਰ ਸਾਹਿਬ ਨੂੰ ਉਹਨੂੰ ਵੀ ਪੰਥ ਮੰਨਣਾ ਚਾਹੀਦਾ। ਉਹ ਵਿਛੜੇ ਹੋਏ ਬਿਲਕੁਲ ਵੀ ਨਹੀਂ, ਔਰ ਪਾਕਿਸਤਾਨ ਦੇ ਦਰਵਾਜ਼ੇ ਸਿੱਖਾਂ ਲਈ ਹਰ ਵੇਲੇ ਦਰਸ਼ਨ ਦੀਦਾਰ ਲਈ ਖੁੱਲੇ ਨੇ। ਉਹ ਨਾਗਪੁਰ ਦੇ ਪੰਥ ਨਾਲ ਜੁੜੇ ਹੋਏ ਹਨ। ਬਿਲਕੁਲ। ਥੈਂਕ ਯੂ ਸੋ ਮਚ ਚੀਮਾ ਸਾਹਿਬ, ਐਂਡ ਥੈਂਕ ਯੂ ਡਾਕਟਰ ਸਾਹਿਬ ਕਿ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਇਹਨਾਂ ਕੁਝ, ਆਈ ਨੋ ਆਈ ਵਾਸ ਜੰਪਿੰਗ ਫਰਮ ਕੁਐਸਚਨ ਟੂ ਕੁਐਸਚਨ ਬਿਕਾਜ਼ ਵੀ ਹੈਵ ਵੈਰੀ ਲਿਮਿਟਡ ਟਾਈਮ ਐਂਡ 2 ਗ੍ਰੇਟ ਪਰਸਨੈਲਿਟੀਜ਼, ਸੋ ਇਨਫ ਕੁਐਸਚਨਸ ਹੈਗੇ ਸੀਗੇ ਪਰ ਇਨਫ ਟਾਈਮ ਨਹੀਂ ਸੀਗਾ। ਸੋ ਥੈਂਕ ਯੂ ਸੋ ਮਚ ਕਿ ਜਿਹੜੇ ਇਹ ਕੁਐਸਚਨ ਸੀ ਤੁਸੀਂ ਇਹਨਾਂ ਦੇ ਉੱਪਰ ਪੂਰੇ ਵਿਚਾਰ ਆਪਣੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ ਫॉर दैट, ਐਂਡ ਥੈਂਕ ਯੂ ਡਾਕਟਰ ਸਾਹਿਬ ਕਿ ਤੁਸੀਂ ਆਪਣੇ ਸੱਚੋ ਸੱਚ ਸ਼ੋਅ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਐਂਡ ਥੈਂਕ ਯੂ ਸੋ ਮਚ। ਤੁਸੀਂ ਹਾਈ ਜੰਪ ਮਾਰਿਆ, ਲੌਂਗ ਜੰਪ ਨਹੀਂ ਮਾਰਿਆ। ਐਂਡ ਥੈਂਕ ਯੂ ਸੋ ਮਚ ਡਾਕਟਰ ਸਾਹਿਬ ਕਿ ਤੁਸੀਂ ਇੰਗਲੈਂਡ ਤੋਂ ਇੱਥੇ ਸਾਡੇ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਆਇਓ। ਥੈਂਕ ਯੂ ਸੋ ਮਚ, ਐਂਡ ਤੁਹਾਡਾ ਸਟੂਡੀਓ ਦੇ ਵਿੱਚ ਇੱਕ ਵਾਰ ਫਿਰ ਤੋਂ ਵੈਲਕਮ ਕਰਦੇ ਹਾਂ, ਨਿਊਯਾਰਕ ਦੇ ਵਿੱਚ ਵੀ ਵੈਲਕਮ ਕਰਦੇ ਹਾਂ। ਆਈ ਹੋਪ ਯੂਰ ਸਟੇ ਇਜ਼ ਗੁੱਡ ਓਵਰ ਹੇਅਰ, ਸੋ ਥੈਂਕ ਯੂ ਸੋ ਮਚ ਫॉर दैट। ਐਂਡ ਹੁਣ ਅਸੀਂ ਤੁਹਾਡੇ ਦੋਨੋਂ ਕੋਲ ਇਜਾਜ਼ਤ ਲੈਣੇ ਆ, ਨੈਕਸਟ ਟਾਈਮ ਫਿਰ ਮਿਲਾਂਗੇ, ਤੁਹਾਨੂੰ ਫਿਰ ਤੋਂ ਟੀਵੀ 84 ਦਰਸ਼ਕਾਂ ਦੇ ਰੂਬਰੂ ਕਰਾਵਾਂਗੇ ਸਟੂਡੀਓ ਦੇ ਵਿੱਚ ਜਾਂ ਫਿਰ ਫੋਨ ਦੇ ਉੱਪਰ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਇਸ ਦੇ ਨਾਲ ਤੁਹਾਡੇ ਸਾਰਿਆਂ ਕੋਲ ਇਜਾਜ਼ਤ ਲੈਣੇ ਆ, ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।